ਕੁਲਾਰ ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲ ਗਲੋਬ, ਕਰਨੈਲ ਸਿੰਘ ਰੰਧਾਵਾ ਟਰਲਾ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਤੁਸੀਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਕਾਲ 5307517605 ਤੇ ਟਰੱਕਿੰਗ ਦੇ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਰੌਡ ਐਂਡ ਰੌਬ ਈਸ਼ੂ ਟਰੱਕ ਟ੍ਰੇਲਰ ਪਾਰਟਸ। ਦੋ ਲੋਕੇਸ਼ਨ ਨੇ ਟਰਲਕ ਅਤੇ ਸਟਾਕਟਨ ਦੇ ਵਿੱਚ। ਬ੍ਰੇਕ ਪਾਰਟ, ਸਸਪੈਂਸ਼ਨ ਪਾਰਟ, ਇਲੈਕਟ੍ਰੀਕਲ ਸਟਾਰਟਰ, ਕੂਲਿੰਗ ਪਾਰਟ, ਸ਼ੌਕ ਡਰਮਸ, ਹਰ ਇੱਕ ਪਾਰਟਸ ਇਹਨਾਂ ਦੇ ਕੋਲ ਅਵੇਲੇਬਲ ਆ। ਆਫਟਰ ਮਾਰਕੀਟ ਹਾਈ ਕੁਆਲਿਟੀ ਪ੍ਰੋਡਕਟਸ ਤੇ OEM ਪਾਰਟਸ ਇਹਨਾਂ ਦੇ ਕੋਲ ਬਹੁਤ ਹੀ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸਟਾਕਟਨ ਲਈ ਕਾਲ 2094102222, ਟਰਲਕ ਲਈ ਕਾਲ 2096687183। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 4087227698 ਦੇ ਉੱਤੇ। ਜੀ ਰਮਨ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਸਰੋਤਿਓ, ਆਪਾਂ ਅੱਜ ਦਾ ਜਿਹੜਾ ਸਾਡਾ ਸ਼ੋਅ ਹੁੰਦਾ ਸਪੈਸ਼ਲ, ਉਹ ਟਰੱਕਿੰਗ ਨੂੰ ਲੈ ਕੇ ਹੁੰਦਾ ਹੈ। ਟਰੱਕਿੰਗ ਇੰਡਸਟਰੀ ਦੇ ਵਿੱਚ ਕੀ ਕੁਝ ਵਾਪਰ ਰਿਹਾ ਹੈ, ਕਿੱਧਰ ਨੂੰ ਜਾ ਰਹੀ ਹੈਗੀ ਆ। ਤੇ ਜੇ ਤੁਹਾਡਾ ਵੀ ਕੋਈ ਕੁਐਸਚਨ ਹੁੰਦਾ ਤੇ ਤੁਸੀਂ ਟਰੱਕਿੰਗ ਦੇ ਸੰਬੰਧ ਦੇ ਵਿੱਚ 408272 ਦੇ ਉੱਤੇ ਕਾਲ ਕਰਕੇ ਆਪਣਾ ਕੁਐਸਚਨ ਪੁੱਛ ਸਕਦੇ ਹੋ। ਪਰ ਉਸ ਤੋਂ ਪਹਿਲਾਂ ਇੱਕ ਖਬਰ ਜ਼ਰੂਰ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ OJ ਸਿੰਪਸਨ ਨੂੰ ਲੈ ਕੇ। ਬਹੁਤ ਸਾਰੇ ਸਰੋਤਿਆਂ ਨੂੰ ਯਾਦ ਹੋਊਗਾ OJ ਸਿੰਪਸਨ ਬਹੁਤ ਤਕੜਾ ਜਿਹੜਾ ਸਟਾਰ ਸੀਗਾ ਫੁੱਟਬਾਲ ਦਾ, ਤੇ ਉਹਦੇ ਉੱਤੇ ਚਾਰਜਸ ਵੀ ਬਾਅਦ ਦੇ ਵਿੱਚ ਉਹਨੂੰ ਅਕਿਊਜ਼ ਕੀਤਾ ਗਿਆ ਸੀ ਵੀ ਉਸਨੇ ਆਪਣੀ ਵਾਈਫ ਦਾ ਕਤਲ ਕੀਤਾ, ਪਰ ਉਹ 'ਚ ਛੁੱਟ ਵੀ ਗਿਆ ਸੀ। ਤੇ ਉਸ ਦੀ ਅੱਜ ਜਿਹੜੀ ਆ ਮੌਤ ਹੋ ਗਈ ਹੈਗੀ ਆ। 76 ਸਾਲਾਂ ਦਾ OJ ਸਿੰਪਸਨ ਜੋ ਆ ਉਹ ਕੈਂਸਰ ਦਾ ਪੀੜਤ ਸੀ। ਤੇ ਉਸਨੇ ਜਿਹੜਾ ਆ ਮਈ 2023 ਦੇ ਵਿੱਚ X ਦੇ ਉੱਤੇ ਵੀਡੀਓ ਵੀ ਪਾਈ ਸੀ ਵੀ ਮੈਨੂੰ ਜਿਹੜਾ ਕੈਂਸਰ ਹੋਇਆ ਹੈਗਾ ਤੇ ਮੈਂ ਕੀਮੋਥੈਰੇਪੀ ਦੇ ਥਰੂ ਜਾ ਰਿਹਾ ਹੈਗਾ। ਸੋ ਜਿਹੜੇ ਸਰੋਤਿਆਂ ਨੇ OJ ਸਿੰਪਸਨ ਦਾ ਟਰਾਇਲ ਦੇਖਿਆ ਉਹ ਕਿੰਨੇ ਦਿਨ ਲਗਾਤਾਰ ਪੂਰੀ ਦੁਨੀਆ ਦੇ ਵਿੱਚ ਜਿਹੜਾ ਉਹਦਾ ਟਰਾਇਲ ਆ ਉਹ ਚੱਲਦਾ ਰਿਹਾ ਸੀ ਵੀ ਕਿਸ ਤਰ੍ਹਾਂ ਜਿਹੜਾ ਉਸਨੇ ਜਿਹੜਾ ਉਸਦੀ ਵਾਈਫ ਜਿਹੜੀ ਸੀ ਉਹ ਗੋਰੇ ਮੂਲ ਦੀ ਸੀ, ਉਸਨੂੰ ਕਤਲ ਕੀਤਾ, ਪਰ ਉਸ ਦੇ ਵਿੱਚੋਂ ਉਹ ਫ੍ਰੀ ਨਿਕਲ ਗਿਆ ਸੀ, ਉਹਦੇ ਤੇ ਚਾਰਜਸ ਨਹੀਂ ਲੱਗੇ ਸੀ। ਜੀ ਬਿਲਕੁਲ, ਟਰਾਇਲ ਆਫ ਦਾ ਸੈਂਚੁਰੀ ਵੀ ਇਸ ਨੂੰ ਆਖਿਆ ਜਾਂਦਾ ਸੀ। ਗਲਵ ਦਾ ਬੜਾ ਰੌਲਾ ਜਿਹੜਾ ਉਹ ਪਿਆ ਸੀ। ਗਲਵ ਨਾ ਮੈਚ ਹੋਣ ਕਰਕੇ ਜਿਹੜੇ ਇਸ ਦੇ ਉੱਤੇ ਕਥਿਤ ਦੋਸ਼ ਸੀਗੇ ਆਪਣੀ ਜਿਹੜੀ ਸਾਬਕਾ ਘਰ ਵਾਲੀ ਤੇ ਉਸਦੀ ਫਰੈਂਡ ਨੂੰ ਮਾਰਨ ਦੇ, ਉਸ ਦੇ ਵਿੱਚੋਂ ਬਾਅਦ ਦੇ ਵਿੱਚ ਐਕਵਿਟ ਹੋ ਗਿਆ ਸੀਗਾ। ਤੇ ਉਹਦੇ ਪਰਿਵਾਰ ਨੇ ਹੀ ਅੱਜ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰਕੇ ਇਹ ਸਾਰਾ ਕੁਛ ਦੱਸਿਆ ਸੀ। ਫੋਰਡ ਬ੍ਰੋਂਕੋ ਇਹਦੇ ਕਰਕੇ ਬਹੁਤ ਜ਼ਿਆਦਾ ਜਿਹੜੀ ਮਸ਼ਹੂਰ ਆ ਉਸ ਟਾਈਮ ਦੇ ਉੱਤੇ ਹੋਈ ਸੀ। ਚਿੱਟੇ ਰੰਗ ਦੀ ਜਿਹੜੀ ਹੁੰਦੀ ਸੀ। ਮੈਂ ਉਦੋਂ ਇੱਥੇ ਤਾਂ ਨਹੀਂ ਸੀਗਾ, ਪਰ ਦੁਨੀਆ ਦੇ ਵਿੱਚ ਇਸ ਦਾ ਜਿਹੜੀ ਚਰਚਾ ਆ ਉਹ ਸਾਰਿਆਂ ਨੂੰ ਜਿਹੜੀ ਆ ਉਹ ਯਾਦ ਹੋਵੇਗੀ। ਜੀ ਰਮਨ ਜੀ, ਇੱਕ ਇਸ ਟਾਈਮ ਜੇ ਟਰੱਕਿੰਗ ਵੱਲ ਆਈਏ, ਕਹਿੰਦੇ ਟਰੱਕਿੰਗ ਇੰਡਸਟਰੀ ਦਾ ਇਹ ਤਾਂ ਸਾਰਿਆਂ ਨੂੰ ਪਤਾ ਹੈ ਵੀ ਰੀਲੀ ਬੈਡ ਈਅਰ ਸੀਗਾ ਪਿਛਲਾ ਸਾਲ। ਤੇ ਇੱਕ ਹੋਰ ਵੱਡਾ ਇਸ਼ੂ ਜਿਹੜਾ ਬਣਦਾ ਜਾ ਰਿਹਾ ਵੀ ਜਿਹੜੇ ਡਰਾਈਵਰਸ ਆ ਉਹ ਰਿਫਿਊਜ਼ ਕਰ ਰਹੇ ਆ ਡਰੱਗ ਟੈਸਟ ਕਰਨ ਦੇ ਲਈ। ਜੀ ਰਮਨ ਜੀ ਆਵਾਜ਼ ਸੁਣ ਰਹੇ ਆ? ਹਾਂਜੀ, ਕਿੱਦਾਂ ਕਹਿ ਰਹੇ ਤੁਸੀਂ ਡਰਾਈਵਰਸ ਰਿਫਿਊਜ਼ ਕਰ ਰਹੇ? ਹਾਂਜੀ, ਮੈਂ ਇੱਕ ਆਰਟੀਕਲ ਪੜ੍ਹ ਰਿਹਾ ਸੀ, ਉਹ 'ਚੋਂ ਨਹੀਂ ਲਿਖਿਆ ਸੀ ਵੀ ਟਰੱਕਿੰਗ ਇੰਡਸਟਰੀ ਹੈਜ਼ ਅ ਰੀਅਲੀ ਬੈਡ ਈਅਰ ਐਜ਼ ਰਾਈਜ਼ਿੰਗ ਨੰਬਰ ਆਫ ਡਰਾਈਵਰਸ ਰਿਫਿਊਜ਼ ਟੂ ਬੀ ਡਰੱਗ ਟੈਸਟਡ। ਤੇ ਬਹੁਤ ਸਾਰੇ ਜਿਹੜੇ ਮਰਵਾਨਾ ਵਾਲੀਆਂ ਇੰਡਸਟਰੀ ਹੈਗੀ ਆ ਉਹ ਕਹਿ ਰਹੀ ਆ ਵੀ ਇਸ ਨੂੰ ਜਿਹੜਾ ਐਕਸਕਲੂਡ ਕੀਤਾ ਜਾਵੇ, ਕਿਉਂਕਿ ਡਰਾਈਵਰ ਤਾਂ ਸਾਡੇ ਆਲਰੇਡੀ ਕਹਿੰਦੇ ਬਹੁਤ ਸ਼ਾਰਟੇਜ ਦੇ ਵਿੱਚ ਹੈਗੇ ਆ। ਯਾਰ ਦੇਖੋ, ਹੌਲੀ ਹੌਲੀ ਇਹਨੂੰ ਐਕਸਕਲੂਡ ਕਰ ਲਓ, ਫਿਰ ਦੂਜੀ ਚੀਜ਼ ਨੂੰ ਐਕਸਕਲੂਡ ਕਰ ਲਓ, ਸ਼ਰਾਬ ਵੀ ਕਰ ਲਓ। ਕੈਨਵਸ ਦੇ ਸੰਬੰਧ ਦੇ ਵਿੱਚ ਸਾਰਾ ਕੁਝ ਐਕਸਕਲੂਡ ਹੋ ਜਾਵੇ। ਹੁਣ ਇਹੋ ਹੀ ਤਾਂ ELD 'ਚ ਹੋਇਆ ਸੀਗਾ ਵੀ ELD 'ਚ ਆ ਵੀ ਐਕਸਕਲੂਡ ਕਰ ਦਿਓ, ਆ ਵੀ ਕਰ ਦਿਓ, ਆ ਵੀ ਕਰ ਦਿਓ, ਆ ਵੀ ਕਰ ਦਿਓ। ਸੋ ਜੇ ਇੰਪੇਅਰਮੈਂਟ ਹੁੰਦੀ ਆ ਤਾਂ ਆਈ ਥਿੰਕ ਉਹ ਐਕਸਕਲੂਡ ਨਹੀਂ ਹੋਣਾ ਚਾਹੀਦਾ। ਐਂਡ ਡੈਫੀਨੇਟਲੀ ਜਿਹੜਾ ਮੈਰੀਜੁਆਨਾ ਦਾ ਜਿਹੜਾ ਟੈਸਟ ਹੈਗੇ ਆ, ਜਿਹੜੇ ਮੈਰੀਜੁਆਨਾ ਦੇ ਪੌਦੇ ਹੈਗੇ ਆ ਬਹੁਤ ਜ਼ਿਆਦਾ ਆ ਰਹੇ ਹੈਗੇ ਆ। ਔਰ ਇੱਕ ਹੈਰਾਨੀ ਦੀ ਗੱਲ ਆ ਕਿ ਜਿਹੜੀ ਮੈਂ ਲਾਸਟ ਕਪਲ ਆਫ ਵੀਕਸ ਪਹਿਲਾਂ ਜਿਹੜੀ ਸੈਨ ਡਿਏਗੋ 'ਚ ਕਨਵੈਨਸ਼ਨ ਤੇ ਸੀਗਾ, ਉੱਥੇ ਇਹਦੇ ਬਾਰੇ 'ਚ ਗੱਲ ਹੋਈ ਸੀਗੀ ਕਿ ਇੱਕ ਤਾਂ ਆਸ ਹੁੰਦੀ ਹੈ ਕਿ ਜਿਹੜਾ ਰੈਂਡਮ ਡਰੱਗ ਟੈਸਟ ਹੈਗਾ ਉਹ ਅਚਾਨਕ ਕੀਤਾ ਜਾਂਦਾ ਤੇ ਉਹਦੇ ਵਿੱਚ ਤੁਹਾਡੇ ਪੋਜ਼ੀਟਿਵ ਜ਼ਿਆਦਾ ਆਉਣੇ ਚਾਹੀਦੇ ਆ, ਕਿਉਂਕਿ ਅਚਾਨਕ ਕੀਤਾ ਜਾਂਦਾ, ਰੈਂਡਮ ਆ, ਹਨਾ, ਕਿਸੇ ਵੇਲੇ ਕਰ ਸਕਦੇ ਆ।
ਪਰ ਹੈਰਾਨੀ ਇਹ ਸੀ ਕਿ ਡਬਲ ਤੋਂ ਵੀ ਜ਼ਿਆਦਾ ਜਿਹੜੇ ਆ ਪੋਜ਼ਿਟਿਵ ਆ ਰਹੇ ਸੀ ਪ੍ਰੀ ਇੰਪਲੋਇਮੈਂਟ ਡਰਗ ਟੈਸਟ। ਪ੍ਰੀ ਇੰਪਲੋਇਮੈਂਟ ਉਹ ਡਰਗ ਟੈਸਟ ਹੁੰਦਾ ਜਿੱਥੇ ਕਿ ਤੁਹਾਨੂੰ ਦੱਸ ਕੇ ਕੀਤਾ ਜਾਂਦਾ, ਤੁਸੀਂ ਉੱਥੇ ਜਾ ਵੀ ਸਕਦੇ ਆ ਜੇ ਤੁਹਾਨੂੰ ਪਤਾ ਵੀ ਤੁਸੀਂ ਕਰਦੇ ਆ, ਨਹੀਂ ਵੀ ਜਾ ਸਕਦੇ, ਤੁਹਾਡੀ ਆਪਣੀ ਮਰਜ਼ੀ ਆ। ਸੋ ਮੈਜੋਰਟੀ ਜਿਹੜੀ ਸੀਗੀ ਹਾਈਐਸਟ ਰੇਂਜ ਜਿਹੜੀ ਪੋਜ਼ਿਟਿਵ ਦੀ ਸੀ ਉਹ ਪ੍ਰੀ ਇੰਪਲੋਇਮੈਂਟ ਡਰਗ ਟੈਸਟ ਆ ਰਹੀ ਸੀ। ਉਹ ਬਹੁਤ ਜ਼ਿਆਦਾ ਅਲਾਰਮਿੰਗ ਸਿਚੁਏਸ਼ਨ ਸੀਗੀ ਕਿ ਲੋਕਾਂ ਨੂੰ ਇਹਦਾ ਮਤਲਬ ਹੈ ਕਿ ਡਰਗ ਟੈਸਟ ਬਾਰੇ ਪਤਾ ਹੀ ਨਹੀਂ ਹੈਗਾ, ਠੀਕ ਹੈ ਨਾ। ਤੇ ਹੋਰ ਵੀ ਬੜੀਆਂ ਜਿਹੜੀਆਂ ਇਸ ਵੇਲੇ ਜਿਹੜੀਆਂ ਸਿਚੁਏਸ਼ਨਸ ਬਣੀਆਂ ਹੋਈਆਂ, ਜਦੋਂ ਕਿਸੇ ਦਾ ਡਰਗ ਟੈਸਟ ਪੋਜ਼ਿਟਿਵ ਆ ਜਾਂਦਾ ਆ ਤੇ ਉਹਨੂੰ ਸੈਪ ਕੋਲ ਜਾਣਾ ਪੈਂਦਾ ਆ, ਤੇ ਸੈਪ ਕੋਲੋਂ ਫਿਰ ਉਹਨੂੰ RTD ਕੀਤੀ ਜਾਂਦੀ ਹੈ, ਰਿਟਰਨ ਟੂ ਡਿਊਟੀ ਦੱਸਿਆ ਜਾਂਦਾ ਆ। ਉਸ ਤੋਂ ਬਾਅਦ ਉਹਦਾ ਜਿਹੜਾ ਆ ਉਹ ਤੁਹਾਡਾ ਕੀਤਾ ਜਾਂਦਾ ਆ ਕਿ ਤੁਸੀਂ ਫਾਲੋ ਅਪ ਡਰਗ ਟੈਸਟ ਹੁੰਦੇ ਆ, ਕਈ ਕੁਛ ਹੁੰਦਾ ਹੈ ਨਾ। ਸੋ ਜਿਹੜੀ ਕੰਪਨੀ, ਇਹ ਨਹੀਂ ਵੀ ਤੁਸੀਂ ਜੇ ਕਿਸੇ ਦਾ ਪੋਜ਼ਿਟਿਵ ਆ ਗਿਆ, ਜੇ ਉਹਨੂੰ ਸੈਪ ਨੇ ਰਿਲੀਜ਼ ਕਰਤਾ ਰਿਟਰਨ ਟੂ ਡਿਊਟੀ, ਤੇ ਤੁਸੀਂ ਉਹਨੂੰ ਡਰਾਈਵਰ ਨੂੰ ਹਾਇਰ ਕਰ ਸਕਦੇ ਆ। ਪਰ ਜਦੋਂ ਤੁਸੀਂ ਉਸ ਡਰਾਈਵਰ ਨੂੰ ਹਾਇਰ ਕਰਦੇ ਆ ਤਾਂ ਉਹਦੇ ਸਾਰੇ ਫਾਲੋ ਅਪ ਡਰਗ ਟੈਸਟ, ਹਰ ਚੀਜ਼ ਜਿਹੜੀ ਆ ਉਹਦੀ, ਉਹ ਕੰਪਨੀ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਕੰਪਨੀ ਦੀ ਉਹ ਜ਼ਿੰਮੇਵਾਰੀ ਹੁੰਦੀ ਕਿ ਉਹਦੇ ਸਾਰੇ ਉਹ ਕੰਪਲੀਟ ਕਰਾਉਣੇ। ਸੋ ਉਹਦੇ ਵਿੱਚ ਮੈਂ ਦੇਖਣ ਚ ਆ ਰਿਹਾ ਵੀ ਹੁਣ ਇਸ ਵੇਲੇ ਬਹੁਤ ਆਪਣੀਆਂ ਕੰਪਨੀਆਂ ਜਿਹੜੀਆਂ ਹੁਣ ਅਣਗਹਿਲੀ ਕਰਦੀਆਂ, ਉਹ ਨਹੀਂ ਕਰਵਾਉਂਦੀਆਂ, ਉਹ ਕਹਿੰਦੀਆਂ ਵੀ ਡਰਾਈਵਰ ਦੀ ਜ਼ਿੰਮੇਵਾਰੀ ਆ। ਪਰ ਡਰਾਈਵਰ ਦੀ ਨਹੀਂ ਜ਼ਿੰਮੇਵਾਰੀ, ਉਹ ਕੰਪਨੀਆਂ ਦੀ ਜ਼ਿੰਮੇਵਾਰੀ ਆ। ਸੋ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਆ ਜਿਹੜਾ ਕਿ ਆਪਣੀਆਂ ਕੰਪਨੀਆਂ ਨੂੰ ਸਮਝਣਾ ਚਾਹੀਦਾ। ਜਦੋਂ ਤੁਸੀਂ ਸੈਪ ਵਾਲਾ ਡਰਾਈਵਰ ਹਾਇਰ ਕਰਦੇ ਆ ਤੇ ਉਹਦੇ ਸਾਰੇ ਹੀ ਜਿਹੜੇ ਆਪਣੇ ਉਹਦੇ ਡਰਗ ਟੈਸਟ ਹੈਗੇ ਆ, ਚਾਹੇ ਤੁਸੀਂ ਪੇ ਕਰੋ ਚਾਹੇ ਡਰਾਈਵਰ ਕਰੇ, ਪੇ ਕੋਈ ਵੀ ਕਰੇ, ਪਰ ਤੁਹਾਨੂੰ ਉਹਦੇ ਡਰਗ ਟੈਸਟ ਜਿਹੜੇ ਆ ਉਹ ਕਰਵਾਉਣੇ ਪੈਣੇ ਆ। ਸੋ ਬਿਲਕੁਲ, ਜਿਹੜੀ ਮੈਂ ਉਹ ਕੈਨਵਸ ਵਾਲੀ ਗੱਲ ਕਰਦਾ ਸੀ ਮਰਵਾਨੇ ਦੀ, ਉਹਦੇ ਸੰਬੰਧ ਦੇ ਵਿੱਚ ਜਿਹੜੇ ਉਸ ਦੇ ਸਪੋਰਟਰ ਆ, ਉਹ ਕਹਿੰਦੇ ਵੀ 1988 ਦੇ ਵਿੱਚ ਇਹ ਲਾ ਪਾਸ ਹੋਇਆ ਸੀ, ਜਿਹਦੇ ਵਿੱਚ ਇਹ ਕਿਹਾ ਗਿਆ ਸੀ ਭਈ ਜਿਹੜੀਆਂ ਵੀ ਕੋਈ ਕੰਟਰੋਲ ਸਬਸਟੈਂਸਿਸ ਆ ਜਿਹਦੇ ਵਿੱਚ ਕੈਨਵਸ ਵੀ ਆਉਂਦਾ ਹੈਗਾ, ਉਹ ਜੇ ਕੋਈ ਯੂਜ਼ ਕਰਦਾ ਆ ਤੇ ਉਹ ਫਿਰ ਉਹਦਾ ਲਾਇਸੈਂਸ ਲਿਆ ਜਾ ਸਕਦਾ ਹੈਗਾ। ਪਰ ਕਹਿੰਦੇ ਉਹ ਤੋਂ ਬਾਅਦ 1988 ਤੋਂ ਬਾਅਦ ਹੁਣ ਤਾਂ ਬਹੁਤ ਸਾਰੀਆਂ ਸਟੇਟਾਂ ਨੇ ਲੀਗਲਾਈਜ਼ ਕਰ ਦਿੱਤਾ ਹੈ ਕੈਨਵਸ, ਤੇ ਉਸ ਲਾਅ ਨੂੰ ਜਿਹੜਾ ਆ ਕਹਿੰਦੇ ਰਿਵਾਈਜ਼ ਹੋਣਾ ਚਾਹੀਦਾ। ਤੇ ਆਪਾਂ ਬੈਕ ਡ੍ਰੌਪ ਕਰਨਾ ਜੀ, ਤੇ ਉਹ ਇਹ ਕਹਿ ਰਹੇ ਆ ਵੀ ਜੇ ਇਹ ਜਦੋਂ ਤੁਸੀਂ ਡਰੱਗ ਟੈਸਟ ਕਰਦੇ ਆ, ਜਿੱਦਾਂ ਤੁਸੀਂ ਕਹਿੰਦੇ ਆਲ ਆਫ ਸਡਨ, ਸੋ ਉਹਦਾ ਮਤਲਬ ਇਹ ਨਹੀਂ ਹੁੰਦਾ ਵੀ ਬੰਦਾ ਉਹ ਉਸ ਟਾਈਮ ਚਲਾ ਰਿਹਾ, ਜਾਂ ਹੋ ਸਕਦਾ ਉਸਨੇ ਹਫ਼ਤਾ ਪਹਿਲਾਂ ਲਈ ਹੋਊ, 10 ਦਿਨ ਪਹਿਲਾਂ, ਸੇਮ ਹੀ ਜਿੱਦਾਂ ਸ਼ਰਾਬ ਵਾਲੀ ਗੱਲ ਆ ਵੀ ਨਹੀਂ ਜੀ ਮੈਂ ਤਾਂ ਪੀਤੀ ਨਹੀਂ, ਇਹ ਰਾਤ ਵਾਲੀ ਆ, ਹਨਾ। ਸੋ ਇਹ ਜਿਹੜੀ ਕੈਨਵਸ ਇੰਡਸਟਰੀ ਆ, ਇਹ ਕਾਫੀ ਜਿਹੜਾ ਆ ਪੁਸ਼ ਕਰ ਰਹੀ ਹੈਗੀ ਇਹ ਆ। ਬਹੁਤ ਮਾੜੀ ਚੀਜ਼ ਹੋਊਗੀ ਜੇ ਇਦਾਂ ਦੀ ਚੀਜ਼ ਐਗਜ਼ੈਂਪਸ਼ਨ ਜਿਹੜੀ ਉਹ ਮਿਲ ਜਾਊਗੀ। ਆਲਰੇਡੀ ਖਤਰਨਾਕ ਹੁੰਦੇ ਆ ਟਰੱਕ ਦੇ ਨਾਲ ਐਕਸੀਡੈਂਟ, ਆਪਾਂ ਦੇਖਦੇ ਹਾਂ ਵੀ ਕਿੱਦਾਂ ਦੇ ਹੁੰਦੇ ਆ, ਚਾਹੇ ਉਹ ਛੋਟੀ ਗੱਡੀ ਆ ਚਾਹੇ ਕੋਈ ਵੱਡੀ ਗੱਡੀ ਆ। ਜੇ ਤੁਸੀਂ ਚਲਾਉਣ ਦੇ ਕਾਬਿਲ ਨਹੀਂ ਹੈਗੇ, ਨਹੀਂ ਚਲਾ ਸਕਦੇ ਸੇਫਲੀ, ਤਾਂ ਉਹ ਬੰਦੇ ਰੋਡ ਦੇ ਉੱਤੇ ਨਹੀਂ ਹੋਣੇ ਚਾਹੀਦੇ। ਡਸ ਨਾਟ ਮੈਟਰ ਵੀ ਉਹ ਕਿਹੜਾ ਜਿਹੜਾ। ਤੇ ਜੇ ਨੰਬਰ ਮੈਂ ਦੱਸਦਾ ਜਾਵਾਂ, ਜਿਹੜੇ ਫਿਗਰ ਆਏ, ਕਹਿੰਦੇ ਵੀ 2020 ਤੋਂ ਲੈ ਕੇ ਹੁਣ ਤੱਕ 1,39,000 ਟਰੱਕਰਸ ਪੋਜ਼ਿਟਿਵ ਪਾਏ ਗਏ ਆ ਕੈਨਵਸ ਐਕਸਪੋਜ਼ਰ ਦੇ ਨਾਲ। ਫਿਰ ਮੈਂ ਇੱਕ ਗੱਲ ਹੋਰ ਰਾਜਕਿਰਨ ਤੇ ਜੋਤ ਭਾਜੀ ਸਹੀ ਕਰਦੇ ਆ ਕਿ ਡਰਾਈਵਰ ਸ਼ੋਰਟੇਜ ਨਹੀਂ ਹੈਗੀ ਜੀ। ਟਰੱਕਿੰਗ ਕੰਪਨੀਆਂ ਦੀ ਡਰਾਈਵਰ ਦੀ ਜਿਹੜੀ ਦੇਖ ਰੇਖ ਆ ਜਾਂ ਡਰਾਈਵਰ ਦੀ ਜਿਹੜੀ ਟੇਕ ਕੇਅਰ ਆ, ਉਹ ਪੂਰੀ ਨਾ ਹੋਣ ਕਰਕੇ ਡਰਾਈਵਰ ਜਿਹੜਾ ਆ ਉਹ ਇੰਡਸਟਰੀ ਛੱਡ ਰਿਹਾ ਹੈਗਾ। ਇਹ ਆਪਣੀ ਪੰਜਾਬੀ ਟਰੱਕਿੰਗ ਇੰਡਸਟਰੀ ਦੀ ਗੱਲ ਨਹੀਂ ਮੈਂ ਕਰ ਰਿਹਾ, ਇਹ ਮੈਂ ਕਰ ਰਿਹਾ ਜਰਨਲ ਸਾਰੀ ਟਰੱਕਿੰਗ ਇੰਡਸਟਰੀ ਦੀ। ਉਹਦੇ ਵਿੱਚ ਜਿਹੜਾ ਡਰਾਈਵਰ ਹੈਗਾ ਆ ਉਹ ਛੱਡ ਕੇ ਜਾ ਰਿਹਾ ਇੰਡਸਟਰੀ ਨੂੰ। ਕਿਉਂ? ਕਿਉਂਕਿ ਉਹਦੀ ਸਹੀ ਤਰ੍ਹਾਂ ਟੇਕ ਕੇਅਰ ਨਹੀਂ ਹੋ ਰਹੀ ਇੰਡਸਟਰੀ ਦੇ ਵਿੱਚ। ਸੋ ਡਰਾਈਵਰ ਸ਼ੋਰਟੇਜ ਨਹੀਂ ਹੈਗੀ, ਡਰਾਈਵਰ ਨੂੰ ਰਿਟੇਨ ਨਹੀਂ ਕੀਤਾ ਜਾ ਰਿਹਾ, ਡਰਾਈਵਰ ਨੂੰ ਪ੍ਰੋਪਰ ਪੇ ਨਹੀਂ ਹੋ ਰਿਹਾ, ਡਰਾਈਵਰ ਨੂੰ ਪ੍ਰੋਪਰਲੀ ਉਹਦੀ ਟੇਕ ਕੇਅਰ ਨਹੀਂ ਕਰ ਹੋ ਰਹੀ ਕੰਪਨੀਆਂ ਕੋਲੋਂ, ਔਰ ਕੰਪਨੀਆਂ ਕਰਨੀਆਂ ਨਹੀਂ ਚਾਹੁੰਦੀਆਂ। ਸੋ ਇਸ ਕਰਕੇ ਇਹ ਜਿਹੜਾ ਸਿਚੁਏਸ਼ਨ ਹੈ ਬਣੀ ਹੋਈ ਹੈ ਸਾਰੀ। ਡਰਾਈਵਰ ਰਿਟੈਂਸ਼ਨ ਦੀ ਜਿਹੜੀ ਉਹ ਵੱਡੀ ਪ੍ਰੋਬਲਮ ਹੈਗੀ ਆ। ਸੋ ਇਹ ਸਾਰੀਆਂ ਚੀਜ਼ਾਂ ਆਪਣੇ ਜਿਹੜੀਆਂ ਸਾਹਮਣੇ ਆ ਰਹੀਆਂ। ਤੇ ਰਮਨ ਜੀ, ਜੇ ਉੱਦਾਂ ਓਵਰਆਲ ਆਪਾਂ ਗੱਲ ਕਰਦੇ ਜਾਈਏ, ਬਾਕੀ ਸੋਤੇ ਜੇ ਤੁਸੀਂ ਵੀ ਕੋਈ ਕਾਲ ਕਰਨੀ ਆ, ਕੋਈ ਆਪਣਾ ਤੁਹਾਡਾ ਕਿਸੇ ਟੌਪਿਕ ਦੇ ਉੱਤੇ ਤੁਸੀਂ ਚਰਚਾ ਕਰਨਾ ਚਾਹੁੰਦੇ ਟਰੱਕਿੰਗ ਦੇ ਨਾਲ, ਕੋਈ ਤੁਹਾਡਾ ਸਵਾਲ ਆ, ਤਾਂ ਕਾਲ ਵੀ ਤੁਸੀਂ ਕਰ ਸਕਦੇ ਹੋ 408-272-5200। ਤੇ ਰਮਨ ਜੀ, ਇੰਡਸਟਰੀ ਨੂੰ ਲੈ ਕੇ ਕੀ ਰੇਟਸ ਨੂੰ ਲੈ ਕੇ ਜਿਹੜਾ ਉਹ ਚੱਲ ਰਿਹਾ ਆ ਆਪਣੇ ਕੈਲੀਫੋਰਨੀਆ ਦੇ ਵਿੱਚ? ਸਟਾਰਮ ਦੇ ਉੱਤੇ ਸਟਾਰਮ ਹਰ 1-2 ਹਫ਼ਤੇ ਬਾਅਦ ਜਿਹੜਾ ਉਹ ਆ ਰਿਹਾ, ਇਸ ਦਾ ਕੀ ਅਸਰ ਆ ਪ੍ਰੋਡਿਊਸ ਦੇ ਉੱਤੇ? ਕੋਈ ਠੀਕ ਅੱਜ ਕੰਮ ਚੱਲ ਰਿਹਾ ਜਾਂ ਕਿੱਦਾਂ ਲੱਗ ਰਿਹਾ ਤੁਹਾਨੂੰ?
ਬਿਲਕੁਲ ਰਾਜਨ, ਇਹ ਜਿਹੜੀ ਚੀਜ਼ ਆ ਬੜੀ ਇੱਕ ਸੋਚਣ ਵਾਲੀ ਆ, ਔਰ ਕਾਫੀ ਅਸਰ ਹੈਗਾ ਆ। ਜਦੋਂ ਵੀ ਠੰਡਾ ਮੌਸਮ ਹੋ ਜਾਂਦਾ ਆ ਤੇ ਉਹਦਾ ਬੜਾ ਅਸਰ ਪੈਂਦਾ ਹੈਗਾ। ਪਰ ਜੇ ਆਪਾਂ ਦੇਖੀਏ ਵੀ ਮਾਰਕੀਟ ਆ, ਇਕਨੋਮੀ ਆ, ਹੌਲੀ ਹੌਲੀ ਜਿਹੜੀ ਆ ਉਹ ਠੀਕ ਹੋ ਰਹੀ ਆ ਜਾਂ ਕੰਟਰੋਲ 'ਚ ਆ ਰਹੀ ਆ, ਠੀਕ ਹੈ ਨਾ। ਪਰ ਇਸ ਵੇਲੇ ਬਹੁਤ ਹੋਰ ਸਿਚੁਏਸ਼ਨਸ ਹੈਗੀਆਂ ਜਿਨ੍ਹਾਂ ਕਰਕੇ ਇੰਡਸਟਰੀ ਦੇ ਵਿੱਚ ਸਿਚੁਏਸ਼ਨਾਂ ਖੜੀਆਂ ਹੋਈਆਂ ਇਸ ਵੇਲੇ। ਜੀ ਜੀ ਸੋ ਆਪਾਂ ਗੱਲਬਾਤ ਤਾਂ ਕਰਦੇ ਰਹਿੰਦੇ ਜੀ ਰਮਨ ਜੀ, ਭਈ ਲੌਂਗ ਹਾਲ ਵਾਲਿਆਂ ਦੀ ਜਿਹੜੀ ਪੋਜੀਸ਼ਨ ਆ ਕਾਫੀ ਬੈਡ ਆ। ਮੈਂ ਕੱਲ ਇੱਕ ਆਪਣੇ ਦੋਸਤ ਨਾਲ ਗੱਲ ਕਰਦਾ ਸੀ ਜੋ ਮਿੱਟੀ ਵਾਲੇ ਟਰੱਕ ਆ, ਉਹ ਕਹਿੰਦਾ ਸਾਡੀ ਪੋਜੀਸ਼ਨ ਵੀ ਇਸ ਟਾਈਮ ਤੇ ਬੜੀ ਬੈਡ ਆ, ਵੀ ਲੋਕਾਂ ਨੇ ਬਹੁਤ ਜ਼ਿਆਦਾ ਟਰੱਕ ਖਰੀਦ ਲਿਆ ਕਰੋਨਾ ਦੇ ਦੌਰਾਨ, ਤੇ ਹੁਣ ਉਨਾ ਕੰਮ ਜਿਹੜਾ ਹੈ ਨਹੀਂ ਹੈਗਾ। ਜੀ ਬਿਲਕੁਲ। ਸੋ ਬਿਲਕੁਲ ਜੀ ਜੀ ਸੋ ਸਥਿਤੀ ਅਜੇ ਵੀ ਓਵਰਆਲ ਸੁਧਰਨ ਵੱਲ ਨੂੰ ਇਸ਼ਾਰੇ ਕਰ ਰਹੀ ਆ। ਕਦੋਂ ਤੱਕ ਪੂਰਾ ਸੁਧਾਰ ਆਊਗਾ ਉਹ ਆਪਾਂ ਇੰਤਜ਼ਾਰ ਦੇ ਵਿੱਚ ਹੈਗੇ ਆ। ਪਰ ਇੱਕ ਚੀਜ਼ ਆਈ ਥਿੰਕ ਰਮਨ ਜੀ, ਜਿਹੜੀ ਮਾਰਕੀਟ ਬਾਟਮ ਆਊਟ ਹੋਣ ਦੇ ਨਾਲ ਇਹ ਚੀਜ਼ ਜਿਹੜੀ ਜ਼ਰੂਰ ਹੋਈ ਆ, ਜਿਹੜੇ ਸੀਰੀਅਸ ਟਰੱਕਰਸ ਨਹੀਂ ਸੀ ਜਾਂ ਸੀਰੀਅਸ ਟਰੱਕਿੰਗ ਬਿਜ਼ਨਸ ਨਹੀਂ ਸੀ ਰਨ ਕਰਨਾ ਚਾਹੁੰਦੇ, ਉਹ ਵੀ ਹੌਲੀ ਹੌਲੀ ਆਊਟ ਹੋ ਰਹੇ ਆ। ਬਿਲਕੁਲ ਜੀ, ਸੀਜ਼ਨਲ ਟਰੱਕਰ ਜਿਹੜੇ ਆਊਟ ਹੋ ਰਹੇ ਆ। ਹੋਰ ਬਹੁਤ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਇਸ ਵੇਲੇ ਵਾਪਰ ਰਹੀਆਂ ਹੈਗੀਆਂ। ਜਿਹੜੇ ਕਾਰ ਦੇ ਕਰਕੇ ਬਾਹਰ ਹੋ ਰਹੇ ਹੈਗੇ ਆ ਇਸ ਵੇਲੇ, ਜਿਹੜੀਆਂ ਕੰਪਨੀ ELD ਨੂੰ ਚੰਗੀ ਤਰ੍ਹਾਂ ਡੀਲ ਨਹੀਂ ਕਰਦੀਆਂ ELDs ਦੇ ਨਾਲ। ਇਸ ਵੇਲੇ ਜਿਹੜੀ ਸਿਚੁਏਸ਼ਨ ਹੈਗੀ, ਆਪਾਂ ਪਹਿਲਾਂ ਵੀ ਇਹ ਸਾਂਝੀ ਕੀਤੀ ਸੀਗੀ ਕਿ ELD ਬਹੁਤ ਇਨਵੈਸਟੀਗੇਸ਼ਨ 'ਚ ਹੈਗੀ ਆ ਇਸ ਵੇਲੇ। ਜਿਹੜੀਆਂ ਵੀ ELDs ਐਡਿਟ ਹੋ ਰਹੀਆਂ ਹੈਗੀਆਂ, ਉਹਨਾਂ ਕਰਕੇ ਵੀ ਬਹੁਤ ਕੰਪਨੀਆਂ ਜਿਹੜੀਆਂ ਆ ਉਹ ਜਾ ਰਹੀਆਂ ਹੈਗੀਆਂ, ਆਪਣੀਆਂ ਪ੍ਰੋਬਲਮ ਦੇ ਵਿੱਚ ਆ ਰਹੀਆਂ ਹੈਗੀਆਂ ਜੀ ਸੋ ਜਿਹੜੀ ਇਸ ਵੇਲੇ ਇੱਕ ਪਬਲਿਕਲੀ ਟ੍ਰੇਡਡ ਕੰਪਨੀ ਜਿਹੜੀ ਆ ਉਹ ELD ਦੀ ਜਿਹੜੀ ਅੰਡਰ ਇਨਵੈਸਟੀਗੇਸ਼ਨ ਆ। ਤੇ ਇਸ ਕਰਕੇ ਜੇ ਤੁਹਾਡੀ ELD ਜਿਹੜੀ ਆ ਉਹ ਤੁਸੀਂ ਯੂਜ਼ ਕਰਦੇ ਜਿਹੜੀ ਐਡਿਟ ਹੁੰਦੀ ਆ, ਤਾਂ ਉਹਦੇ ਵਿੱਚ ਡੈਫੀਨੇਟਲੀ ਤੁਹਾਨੂੰ ਸੋਚਣ ਤੇ ਮਜਬੂਰ ਹੋਣਾ ਚਾਹੀਦਾ ਕਿ ਕੱਲ ਨੂੰ ਤੁਹਾਡਾ ਸਾਰਾ ਆਪਰੇਸ਼ਨ ਜਿਹੜਾ ਉਹ ਠੱਪ ਹੋ ਸਕਦਾ ਆ। ਕਿਉਂਕਿ ਇਹ ਬਹੁਤ ਜ਼ਿਆਦਾ ਇਸ ਵੇਲੇ ਸਿਚੁਏਸ਼ਨ ਬਣੀ ਹੋਈ ਆ। ਇਹ ਕੰਪਨੀ ਪਬਲਿਕਲੀ ਟ੍ਰੇਡਡ ਕੰਪਨੀ ਆ ਔਰ ਬਹੁਤ ਵੱਡੀ ਕੰਪਨੀ ਆ, ਔਰ ਇਹਨਾਂ ਦੀਆਂ ELDs ਜਿਹੜੀਆਂ ਇੰਡੀਆ ਦੇ ਵਿੱਚ ਐਡਿਟ ਹੋ ਰਹੀਆਂ ਹੈਗੀਆਂ। ਔਰ ਕੰਪਨੀ ਨੂੰ ਨੌਲੇਜ ਹੈਗੀ ਕਿ ਨਹੀਂ ਹੈਗੀ ਇਹ ਨਹੀਂ ਪਤਾ ਅਜੇ, ਪਰ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ। ਜੀ ਜੀ ਸੋ ਬਿਲਕੁਲ ਸਥਿਤੀ ਜਿਹੜੀ ਆ ਉਹ ਇਸ ਤਰੀਕੇ ਦੇ ਨਾਲ ਚੱਲ ਰਹੀ ਹੈ ਮਾਰਕੀਟ ਦੇ ਵਿੱਚ। ਤਾਂ ਬਾਕੀ ਸੋਤੇ ਜੇ ਤੁਹਾਡਾ ਕੋਈ ਸਵਾਲ ਆ, ਕੋਈ ਵਿਚਾਰ ਆ, ਤੁਸੀਂ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ। ਜੁੜੇ ਹੋਏ ਨੇ ਆਪਣੇ ਨਾਲ ਰਮਨ ਜੀ ਗੁਰਜੀਤ ਜੀ ਕੈਨੇਡਾ ਤੋਂ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਤਿੰਨਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਸਾਡੇ ਵੀ ਇੱਧਰ ਬਰੈਂਪਟਨ ਵਾਲੀ ਅੰਟਾਰੀਆ 'ਚ ਆਟੋ ਪਾਰਟ ਬੰਦ ਹੋ ਗਿਆ। 27 ਤੱਕ ਬਹੁਤ ਘੱਟ ਚੱਲ ਰਿਹਾ ਜੀ। ਪਲਾਟ ਇਹਨਾਂ ਨੇ ਇਲੈਕਟ੍ਰੋਨਿਕ ਕਾਰਾਂ ਕਰਨੀਆਂ ਬੈਟਰੀਆਂ ਵਾਲੀਆਂ, ਇਸ ਕਰਕੇ ਕੰਪਨੀਆਂ ਹਿੱਲ ਗਈਆਂ ਭਾਜੀ ਸਾਡੇ। ਅੱਛਾ ਜੀ। ਜੀ ਕਿਉਂਕਿ ਹਾਂਜੀ ਤੁਹਾਡੇ ਹਾਂਜੀ, ਜਿਹੜੇ ਸਾਡੇ ਟੋਰਾਂਟੋ ਵੀ ਵਾਲੀ ਇਹ- ਸਾਈਡ ਆ ਸਭ ਤੋਂ ਜ਼ਿਆਦਾ ਕਾਰਾਂ ਦੇ ਪਾਰਟਸ ਦੇ ਬਣਦੇ ਸੀ, ਉੱਥੇ ਛੋਟੀ ਛੋਟੀਆਂ ਕੰਪਨੀਆਂ ਬਹੁਤ ਜ਼ਿਆਦਾ ਸੀਗੀਆਂ ਜੀ। ਬਿਲਕੁਲ ਹਾਂਜੀ, ਤੇ ਪਲਾਟ ਫੋਰਡ ਨੇ ਵੀ ਬੰਦ ਕਰਤਾ, ਓਕਵੈਲ ਵਾਲਾ ਬਰੈਂਪਟਨ ਵਾਲਾ ਵੀ ਬੰਦ ਪਿਆ ਜੀ। ਅੱਛਾ ਇੱਕ ਇੱਧਰ ਆਪਣੇ ਚੱਲਦਾ ਸਕਾਰਬੋ ਮਾਰਕਮ ਵਾਲੀ ਸਾਈਡ ਜੀ। ਤੇ ਇਹਦਾ ਫਿਰ ਤੇ ਹੁਣ ਜਿਹਨੇ ਇੰਜਣ ਇਹਦਾ ਉਂਜਣ ਮਤਲਬ ਫਿਰ ਬਹੁਤ ਮਾੜਾ ਅਸਰ ਹੋਊਗਾ ਇਕਨੋਮਿਕਲੀ ਉੱਥੇ ਇੰਨੇ ਪਲਾਂਟ ਬੰਦ ਹੋਣ ਦਾ। ਭਾਜੀ ਸਾਡੇ ਖਬਰ ਆ ਰਹੀ ਆ 1000 ਕੰਪਨੀ ਨੇ ਐਪਲੀਕੇਸ਼ਨ ਦੇਤੀ ਆ ਬੈਂਕਰਪਸੀ ਦੀ। 4500 ਲੜੀ ਬਿਜ਼ਨਸ ਬੈਂਕਰਪਟ ਹੋ ਚੁੱਕਾ ਹੈ। ਵਾਓ। ਤੇ ਸਾਡੇ ਝੜੀ ਯਾਰ- ਲੱਗਣੀ ਹੈ ਜੀ ਜੂਨ ਜੁਲਾਈ ਤੱਕ ਬੈਂਕਰਪਸੀਆਂ ਦੀ। ਇਹੀ ਸਾਡੇ ਰੀਅਲ ਸਟੇਟ ਦਾ ਘਰਾਂ ਦਾ ਹਾਲ ਹੈ ਜੀ। ਤੁਹਾਡੀ ਕੈਨੇਡਾ ਦੀ ਸਥਿਤੀ ਇਹ ਕੋਈ ਜ਼ਿਆਦਾ ਮਰੇ ਚੰਗੀ ਨਹੀਂ। ਹਾਂਜੀ, ਸਾਡੇ ਹਾਲਾਤ ਤੁਹਾਡੇ ਨਾਲੋਂ ਜ਼ਿਆਦਾ ਖਰਾਬ ਹੋਣੇ, ਕਿਉਂਕਿ ਸਾਡੇ ਨਾ ਜਿਹੜੇ ਟਰੱਕਿੰਗ ਕੰਪਨੀ ਵਾਲੇ ਸੀ ਇਹਨਾਂ ਨੇ ਰੀਅਲ ਸਟੇਟ 'ਚ ਪੈਸਾ ਬਹੁਤ ਲਾਤਾ ਭਾਜੀ। ਜੀ ਇਹਨਾਂ ਨੇ ਘਰ ਜਾੜ ਆਵਾ ਗੋਲੀ ਚੱਕ ਲਏ, ਉਹ ਪ੍ਰਾਪਰਟੀਆਂ ਵੀ ਖਰੀਦ ਲਈਆਂ ਜਿਹੜੀਆਂ ਗ੍ਰੀਨ ਬੈਲਟ 'ਚ ਸੀ, ਜੇ ਕੋਈ ਜਾੜ ਬਣੇ ਨਹੀਂ ਸਕਦੇ ਸੀ। 300 ਜਾੜ ਸਾਡੇ ਇੱਥੇ ਕੈਲਡਨ ਦੀ ਮੇਅਰ ਨੇ ਖਾਲੀ ਕਰਾਇਆ ਜੀ। ਜੀ ਰਾਤੋਂ ਰਾਤ ਤੁਹਾਡੇ ਪ੍ਰਾਈਸਾਂ ਹਜ਼ਾਰਾਂ ਦੇ ਹਿਸਾਬ ਨਾਲ ਵੱਧਦੀਆਂ ਸੀਗੀਆਂ ਘਰਾਂ ਦੀਆਂ ਤੇ ਜਿਹੜਾ ਜੀ ਅਨਥਿੰਕੇਬਲ। ਹਾਂਜੀ, ਜਿਹੜਾ ਪੀਟਰ ਬੈਲਟ ਸਾਡੇ ਟਰੱਕ 2,30,000 ਦਾ ਮਿਲਦਾ ਸੀ ਜੀ, ਹੁਣ ਜਿਹੜੇ ਤੁਸੀਂ ਗੱਲ ਕਰਦੇ ਗਰੁੱਪ ਦੀ ਇਹਨੀ 1 49 ਦੇ ਲਾਏ ਵਾ
ਰਮਨ ਭਾਜੀ ਲੋਕਾਂ ਨੂੰ ਲੈਣੇ ਚਾਹੀਦੇ ਕਿ ਨਹੀਂ ਲੈਣੇ ਚਾਹੀਦੇ? ਟਰੱਕ ਬਹੁਤ ਸਸਤੇ ਕਰਤੇ ਜੀ ਇਹਨਾਂ ਨੇ। ਨਹੀਂ ਜੀ, ਬਿਲਕੁਲ ਨਹੀਂ ਲੈਣੇ ਚਾਹੀਦੇ। ਮੈਂ ਨਹੀਂ, ਪਰ ਹੁਣ ਤਾਂ 1 ਲੱਖ ਸਸਤਾ ਆ ਰਮਨ ਜੀ ਕਿ ਨਹੀਂ? ਗੱਲ ਇਹ ਨਾ, ਸਸਤਾ ਲੈ ਲਓ ਪਰ ਉਹਦੀ ਇੰਸ਼ੋਰੈਂਸ ਵੀ ਮਹਿੰਗੀ ਹੋਣੀ, ਸਭ ਤੋਂ ਚਲਾਉਣਾ ਮਹਿੰਗਾ ਕਿੱਥੇ ਹੋਣਾ। ਆ? ਜੇ ਰੇਟ ਹੀ ਨਹੀਂ ਹੈਗਾ, ਜੇ ਫਰੇਟ ਹੀ ਨਹੀਂ ਹੈਗਾ ਤੇ ਫਿਰ ਉਹਨੂੰ ਸਸਤੇ ਨੂੰ ਕੀ ਕਰੋਗੇ, ਹਨਾ। ਸੋ ਮੇਰਾ ਅਜੇ ਵੀ ਸਟਰੋਂਗ ਮੇਰੀ ਫੀਲਿੰਗ ਹੈਗੀ ਆ ਕਿ ਡੂ ਨਾਟ ਡੂ ਦੈਟ। ਆਪਾਂ ਪਹਿਲਾਂ 2020-21 ਦੇ ਵਿੱਚ ਰੇਟ ਵਧੀਆ ਹੋਣ ਕਰਕੇ ਆਪਾਂ ਟਰੱਕ ਜ਼ਿਆਦਾ ਲਏ ਸੀ, ਹੁਣ ਆਪਾਂ ਸਸਤੇ ਹੋਣ ਕਰਕੇ ਟਰੱਕ ਜ਼ਿਆਦਾ ਲੈ ਲੈਣੇ ਆ, ਤੇ ਇਸ ਸਿਚੁਏਸ਼ਨ ਚੋਂ ਆਪਾਂ ਕਦੀ ਨਿਕਲ ਨਹੀਂ ਪਾਉਣਾ। ਇਹ ਸਰਕਲ ਚੱਲਦਾ ਹੀ ਰਹਿਣਾ। ਹਾਂ ਹਾਂਜੀ, ਸਾਡੇ ਕਾਫੀ ਫਰੈਂਡ ਲਈ ਜਾਂਦੇ, ਅਸੀਂ ਰੋਕ ਰਹੇ ਉਹਨਾਂ ਨੂੰ, ਉਹ ਮੰਨਦੇ ਨਹੀਂ। ਮੈਂ ਰਮਨ ਭਾਈ ਦੇ ਵੀਡੀਓ ਵੀ ਪਾਈ ਸੀ ਨਾ ਟਿਕਟੋਕ ਤੇ ਇੱਕ ਦਿਨ, ਵੀ ਕਿੱਦਾਂ ਫਰਾਡ ਹੋਇਆ ਸੀ ਲੋਕਾਂ ਨਾਲ ਲੀਜ਼ਿੰਗ ਕੰਪਨੀ ਦਾ ਨਾ। ਜੀ ਜੀ, ਉਹ ਅਸੀਂ ਦੱਸ ਰਹੇ ਹਾਂ ਪਰ ਲੋਕੀ ਸੁਣਦੇ ਨਹੀਂ ਜੀ, ਨਵੇਂ ਬੰਦੇ ਫਸੀ ਜਾਂਦੇ, ਚੀਜ਼ ਦਾ ਸ਼ਿਕਾਰ ਹੋਈ ਜਾਂਦੇ। ਉਹੀ ਫਿਰ ਰਗੜ ਹੁੰਦੇ ਆ ਨਾ, ਉਹੀ ਰਗੜ ਹੁੰਦੇ ਜਿਹਨੂੰ ਪਤਾ ਨਹੀਂ ਹੁੰਦਾ ਵੀ ਇੱਥੇ ਬਣਦਾ ਕੀ ਆ। ਸਾਨੂੰ ਤਾਂ ਕਾਲਸ ਇਦਾਂ ਦੀਆਂ ਆ ਰਹੀਆਂ ਕਿ ਭਾਜੀ ਮੈਂ $1 ਲੱਖ ਕੈਸ਼ ਦੇ ਕੇ ਟਰੱਕ ਕੈਸ਼ ਲੈ ਆਉਣਾ, ਫਿਰ ਕੀ ਕਰ ਲੈਣਗੇ? ਤੇ ਮੈਂ ਕਿਹਾ ਵੀ ਜੇ ਉਹ ਟਰੱਕ ਦਾ ਟਾਈਟਲ ਹੀ ਉਹਨਾਂ ਦਾ ਹੈ ਨਹੀਂਗਾ, ਤੁਸੀਂ ਲੱਖ ਦੇ ਕੇ ਕੈਸ਼ ਲੈ ਆਓ ਘਰ ਟਰੱਕ, ਤੇ ਕੱਲ ਨੂੰ ਟਰੱਕ ਉਹ ਸੀਜ਼ ਕਰ ਲੈਣ ਵੀ ਭਾਈ ਇਹ ਤਾਂ ਤੁਹਾਨੂੰ ਵੇਚ ਹੀ ਨਹੀਂ ਸੀ ਸਕਦੇ, ਤੇ ਫਿਰ ਕੀ ਕਰੋਗੇ? ਸਹੀ ਗੱਲ ਆ। ਜਿਹੜੀ ਕੰਪਨੀ ਬੈਂਕਰਪਸੀ ਚ ਆ, ਜਿਹਨੇ ਆਪਣੇ ਐਸੈਟ ਵੇਚ ਕੇ ਆਪਣੀਆਂ ਦੇਣਦਾਰੀਆਂ ਲਾਉਣੀਆਂ ਆ, ਉਹ ਦੂਜੇ ਬੰਦੇ ਨੂੰ ਕਿੱਦਾਂ ਜਿਹੜੇ ਉਹ ਵੇਚ ਰਹੇ ਆ, ਜਦ ਕਿ ਉਹਨਾਂ ਨੇ ਉਹ ਕਰਜ਼ਾ ਲਾਉਣਾ ਆ ਅਜੇ, ਉਹ ਉਹਦੇ ਵਿੱਚ ਵੀ ਬੈਨੀਫਿਟ ਲੱਭਣ ਦੀ ਕੋਸ਼ਿਸ਼ ਕਰ ਰਹੇ। ਇਦਾਂ ਨਹੀਂ ਹੋ ਸਕਦਾ। ਰਾਜ ਟਰੱਕ ਦੀ ਦਾ ਗੱਲ ਛੱਡ, ਉਹਨਾਂ ਦੀ ਤਾਂ ਟੇਬਲ ਕੁਰਸੀਆਂ ਵੀ ਆਫਿਸ ਵਾਲੇ ਉਹਨਾਂ ਦੇ ਆਪਣੇ ਨਹੀਂ ਕਿ ਹੁਣ ਇਸ ਵੇਲੇ। ਠੀਕ ਹੈ ਨਾ, ਟਰੱਕਾਂ ਦੀਆਂ ਤਾਂ ਦੂਰ ਦੀਆਂ ਗੱਲਾਂ ਛੱਡੋ, ਹਨਾ। ਤੇ ਇਸ ਕਰਕੇ ਜਿਹੜੀ ਇੱਕ ਹੋਰ ਸਿਚੁਏਸ਼ਨ ਜਿਹੜੀ ਮਤਲਬ ਜਾਂਦੇ ਮਤਲਬ ਹੋਰ ਲੁੱਟ ਜਾਣਾ ਹੈ ਲੋਕਾਂ ਹੋਰ ਰਗੜ ਹੋ ਜਾਣਾ ਜਾਂਦੇ ਜਾਂਦੇ। ਬਿਲਕੁਲ, ਮੈਨੂੰ ਇੰਨਾ ਪਤਾ ਲੱਗਾ ਆ ਕਿ ਉੱਥੇ ਸੇਲਸਮੈਨ ਕਹਿੰਦੇ ਵੀ ਸਾਨੂੰ ਰੋਟੀ ਲੰਚ ਕਰਨ ਦਾ ਟਾਈਮ ਨਹੀਂ ਲੱਗਦਾ। ਅੱਛਾ, ਇੰਨਾ ਬਿਜ਼ੀ ਹੋਇਆ ਪਿਆ? ਤੁਸੀਂ ਇੰਨਾ ਬਿਜ਼ੀ ਹੋਇਆ ਪਿਆ ਪ੍ਰਾਈਸਾਂ ਥੱਲੇ ਡਿੱਗੀਆਂ ਕਰਕੇ। ਜਦੋਂ ਮਹਿੰਗੇ ਸੀ ਉਦੋਂ ਵੀ ਚਾਹ ਪਾਣੀ ਪੀਣ ਉੱਥੇ ਬਿਜ਼ੀ ਸੀਗੇ, ਹੁਣ ਜਦੋਂ ਏਦਾਂ ਹੋਇਆ ਤਾਂ ਵੀ ਆ। ਤੇ ਦੂਸਰੀ ਗੱਲ ਹੋ ਰਿਹਾ ਰਾਜੂ, ਜਿਹੜੀ ਜਿਹੜੀ ਹੋਰ ਗੱਲ ਸੁਣਨ ਚ ਆ ਰਹੀ ਆ ਔਰ ਕਾਲਸ ਆ ਰਹੀਆਂ ਮੈਨੂੰ, ਮੈਂ ਐਵੇਂ ਕਹਾਂ ਵੀ ਨਾ ਤਾਂ ਮੈਨੂੰ ਕੋਈ ਓਦਾਂ ਪਤਾ, ਜਿਹੜੀਆਂ ਕਾਲਸ ਕਰਕੇ ਲੋਕੀ ਆਪਣੀਆਂ ਸਿਚੁਏਸ਼ਨ ਦੱਸਦੇ ਆ, ਉਹਨਾਂ ਦੇ ਬੇਸਿਸ ਦੇ ਉੱਤੇ ਆਪਾਂ ਗੱਲ ਕਰਦੇ ਆ ਕਿ ਸਿਚੁਏਸ਼ਨਸ ਆ ਰਹੀਆਂ ਕਿ ਜਿਹੜੇ ਪਿਛਲੇ 1.5 ਸਾਲ ਦੇ ਵਿੱਚ ਜੋ ਵੀ ਟਰੱਕ ਗਏ ਆ ਉਹ ਰੈਂਟਲ ਗਏ ਆ, ਉਹ ਰੈਂਟਲ ਟਰੱਕਾਂ ਦੇ ਉੱਤੇ ਦੁਬਾਰਾ ਲੋਨ ਲੈਣ ਦੀ ਟਰਾਈ ਕੀਤੀ ਜਾ ਰਹੀ ਆ। ਸੋ ਇੱਕ ਕਾਲ ਆਈ ਸੀਗੀ ਕਿ ਉਹਨਾਂ ਨੇ $75,000 ਡਾਊਨ ਦਿੱਤਾ, 83,000 ਦੀਆਂ ਪੇਮੈਂਟਾਂ ਦਿੱਤੀਆਂ, ਤੇ ਹੁਣ ਬੈਂਕ ਨੇ ਉਹਨਾਂ ਨੂੰ ਕਾਲ ਕਰਕੇ ਕਿਹਾ ਕਿ ਤੁਹਾਡੇ ਉੱਤੇ 1.5 ਲੱਖ ਦਾ ਲੋਨ ਨਵਾਂ ਹੋਇਆ ਆ। ਅੱਛਾ। ਸੋ ਉਹਨਾਂ ਟਰੱਕ 6 ਲੱਖ ਚੱਲ ਚੁੱਕਾ ਹੈ, ਤੇ ਹੁਣ 1.5 ਲੱਖ ਦਾ ਲੋਨ 6 ਲੱਖ ਚੱਲੇ ਟਰੱਕ ਨੇ ਕਿੱਥੋਂ ਲਾ ਦੇਣਾ ਹੈ? ਸੋ ਸੈਂਸ ਇਹ ਆ ਕਿ ਜੇ ਤੁਸੀਂ ਲੀਜ਼ ਟੂ ਓਨ ਜਾਂ ਕੋਈ, ਦੇਖੋ ਹੋਰ ਬੜੀਆਂ ਡੀਲਰਸ਼ਿਪਾਂ ਹੈਗੀਆਂ, ਹੋਰ ਬੜੀ ਦੁਨੀਆ ਬੈਠੀ ਜਿਹੜੀ ਟਰੱਕ ਵੇਚਦੀ ਹੈ, ਸਹੀ ਜੈਨੂਇਨ ਵੇਚਦੀ ਹੈ ਯਾਰ। ਇਹ ਕਿਉਂ ਨਹੀਂ ਮਤਲਬ ਕਿ ਸਮਝ ਆ ਰਹੀ ਵੀ ਉੱਥੇ ਹੀ ਜਾਣਾ, ਜ਼ਰੂਰ ਜਾਣਾ? ਮਤਲਬ ਅਸੀਂ ਬਾਰ-ਬਾਰ ਤੁਹਾਨੂੰ ਕਹਿ ਰਹੇ ਹਾਂ। ਤੇ ਜਿੱਦਾਂ ਹੁਣ ਭਾਜੀ ਹੁਣੀ ਕੈਨੇਡਾ ਵਾਲੇ ਵੀ ਕਹਿ ਕੇ ਗਏ, ਨਵੇਂ ਬੰਦੇ ਫਸਦੇ ਆ, ਵੀ ਨਵੇਂ ਬੰਦੇ ਨੂੰ ਇੰਨੀ ਨਹੀਂ ਅਕਲ ਹੈਗੀ ਵੀ ਤੁਸੀਂ ਕਿਸੇ ਕੋਲੋਂ ਪੁੱਛ ਲਓ ਯਾਰ, ਕਿਸੇ ਨਾਲ ਗੱਲ ਕਰ ਲਓ ਐਟਲੀਸਟ। ਨਹੀਂ ਐਕਚੁਅਲੀ ਨਾ ਰਮਨ ਜੀ, ਇਹ ਨਾ ਚਲੋ ਸੌਰੀ ਟੂ ਸੇ, ਪਰ ਇਹ ਫਿਤਰਤ ਜੀ ਬਣੀ ਹੈ, ਕਹਿੰਦੇ ਵੀ ਕਿਸੇ ਹੋਰ ਨੂੰ ਪਤਾ ਨਾ ਲੱਗ ਜੇ, ਮੈਂ ਜਲਦੀ ਡੀਲ ਕਲੋਜ਼ ਕਰ ਲਵਾਂ, ਵੀ ਖੌਰੇ ਵੀ ਮੈਨੂੰ ਹੀ ਪਤਾ ਆ, ਕਿਸੇ ਹੋਰ ਨੂੰ ਪਤਾ ਨਹੀਂ ਆ। ਵੀ ਭਾਈ ਤੁਹਾਡੇ ਪਹਿਲੋਂ ਵੀ ਬੰਦੇ ਇੱਥੇ ਆ, ਉਹ ਚਿਰਾਂ ਤੋਂ ਕਰ ਰਹੇ ਆ, ਉਹ ਜੇ ਉਹ ਨਹੀਂ ਖਰੀਦ ਰਹੇ ਉਹਦੀਆਂ ਚੀਜ਼ਾਂ, ਦੇयर इज अ ਰੀਜ਼ਨ ਬਿਹਾਈਂਡ ਇਟ। ਉਹ ਕਾਰਨ ਹੁੰਦਾ ਉਹ ਚੀਜ਼ਾਂ ਦਾ। ਸੋ ਥੋੜਾ ਜਿਹਾ ਠੰਡੇ ਦਿਮਾਗ ਦੇ ਨਾਲ ਇਹ ਚੀਜ਼ਾਂ ਸੋਚਣ ਦਿੰਦੀਆਂ। ਤੁਸੀਂ ਲੌਂਗ ਟਾਈਮ ਦੇ ਲਈ ਇੱਥੇ ਆ, ਤੁਸੀਂ ਸ਼ਾਰਟ ਟਾਈਮ ਲਈ ਥੋੜੀ ਆਏ ਇੱਥੇ ਜੀ। ਜਿੱਦਣ ਮੌਕਾ ਆ ਗਿਆ ਅਸੀਂ ਆਪ ਤੁਹਾਨੂੰ ਕਹਿ ਦੇਣਾ ਆ, ਅਸੀਂ ਆਪ ਹੀ ਉਹ ਚੀਜ਼ ਕਹਾਂਗੇ ਭਾਈ ਹਾਂ ਠੀਕ ਆ, ਦਿਸ ਇਜ਼ ਦਾ ਰਾਈਟ ਟਾਈਮ ਟੂ ਬਾਏ ਇਟ, ਹੈ ਨਾ। ਅਸੀਂ ਸੋਚਦੇ ਸੀਗੇ ਕਿ ਜਿਹੜਾ ਆਹ ਸਾਲ ਚੜ੍ਹਨਾ ਹੈਗਾ, ਸ਼ਾਇਦ ਹੋ ਸਕਦਾ ਕਿ ਸਿਚੁਏਸ਼ਨ ਜਿਹੜੀ ਸੁਧਰ ਜਾਵੇ, ਥੋੜਾ ਠੀਕ ਹੋ ਜਾਵੇ ਕੰਮ, ਪਰ ਲੁੱਕ ਲਾਈਕ ਕਿ ਜਿਹੜੀਆਂ ਹੁਣ ਭਾਜੀ ਨੇ ਗੱਲਾਂ ਦੱਸੀਆਂ ਵੀ ਉੱਧਰ ਇੰਨਾ ਕੰਪਨੀਆਂ ਬੰਦ ਹੋ ਰਹੀਆਂ ਹੈਗੀਆਂ, ਇੰਨਾ ਕੁਛ ਹੋ ਰਿਹਾ ਹੈਗਾ, ਤੇ ਉਹਦੇ ਕਰਕੇ ਜਿਹੜਾ ਰਿਟਲ ਇਫੈਕਟ ਹੈਗਾ ਆ ਉੱਧਰ ਇੱਧਰ ਸਾਰੇ ਪਾਸੇ ਪੈਣਾ ਹੈਗਾ। ਸੋ ਇਹ ਨਹੀਂ ਵੀ ਉਹ ਇਕੱਲੀਆਂ ਕੈਨੇਡੀਅਨ ਕੰਪਨੀਆਂ ਨੂੰ ਫਰਕ ਪੈਣਾ ਹੈਗਾ, ਉਹ ਇੱਧਰ US ਦੀਆਂ ਕੰਪਨੀਆਂ ਨੂੰ ਵੀ ਬਹੁਤ ਨੂੰ ਫਰਕ ਪੈਣਾ ਹੈਗਾ ਜੀ। ਸੋ ਇਸ ਕਰਕੇ ਜਿਹੜੀ ਇਹ ਚੀਜ਼ ਹੈਗੀ ਆ, ਟਰਾਈ ਟੂ ਅੰਡਰਸਟੈਂਡ, ਸਾਡਾ ਕੋਈ ਪਰਸਨਲ ਸਾਡਾ ਕੋਈ ਬੈਨੀਫਿਟ ਨਹੀਂ ਹੈਗਾ ਜੇ ਤੁਸੀਂ ਟਰੱਕ ਲੈ ਲਓਗੇ ਤੇ ਨਾ ਲਓਗੇ, ਦੋਨਾਂ ਦੇ ਵਿੱਚ ਹੀ। ਜੀ ਥੈਂਕ ਯੂ ਗੁਰਜੀਤ ਜੀ ਕਾਲ ਦੇ ਲਈ, ਮਿਹਰਬਾਨੀ। ਥੈਂਕ ਯੂ ਭਾਜੀ।
ਜੀ ਬਿਲਕੁਲ। Thank ਇਸੇ ਤਰ੍ਹਾਂ ਆਟੋਨੋਮਸ ਟਰੱਕਿੰਗ ਦਾ ਆਪਾਂ ਬਹੁਤ ਦੱਸਦੇ ਰਹਿੰਦੇ ਆ ਰਮਨ ਜੀ। ਆਪਾਂ ਸੋਚ ਰਹੇ ਸੀ ਵੀ ਸ਼ਾਇਦ 2035 ਤੋਂ ਬਾਅਦ ਇਦਾਂ ਹੋਵੇ, ਪਰ ਬਹੁਤ ਜਲਦੀ ਆ ਰਿਹਾ। ਅੱਜ ਇਸ ਹਫਤੇ ਸਟੈਨਫੋਰਡ ਯੂਨੀਵਰਸਿਟੀ ਦੇ ਵਿੱਚ ਜਿਹੜੀ ਆ ਬਹੁਤ ਆਟੋਨੋਮਸ ਟਰੱਕਿੰਗ ਨਾਲ ਰਿਲੇਟਡ ਤੇ ਜੋ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਸੈਮੀਨਾਰ ਚੱਲ ਰਿਹਾ, ਤੇ ਸਾਡੇ ਟੀਮ ਦੇ ਮੈਂਬਰ ਹਰਵਿੰਦਰ ਸਿੰਘ ਕੰਗ ਜਿਹੜੇ ਡਾਇਰੈਕਟਰ ਆਫ ਇੰਜੀਨੀਅਰਿੰਗ ਵੀ ਹੈ ਕੰਪਨੀ ਦੇ, ਉਹ ਉੱਥੇ ਪਹੁੰਚੇ ਹੋਇਆ। ਜਿਹੜਾ ਉਹਨਾਂ ਨੇ ਮੈਨੂੰ ਇੱਕ ਪੈਂਫਲੇਟ ਭੇਜਿਆ ਨਾ, ਉਹ ਤਾਂ ਇੰਨੀ ਹੈਰਾਨੀ ਵਾਲੀ ਗੱਲ ਆ ਵੀ 2027 ਚ ਹੀ ਉਹ ਕਹਿੰਦਾ ਵੀ ਆਟੋਨੋਮਸ ਟਰੱਕ ਜਿਹੜੇ ਆ ਉਹ ਬਹੁਤ ਤੇਜ਼ੀ ਦੇ ਨਾਲ ਚੱਲ ਜਾਣਗੇ। 4 ਗਰੁੱਪਾਂ ਚ ਜਿਹੜੇ ਚੱਲ ਰਹੇ ਆ, ਤੇ ਇੱਕ ਆਲਰੇਡੀ ਹੋ ਚੁੱਕਾ 2022 ਤੋਂ 2025 ਤਾਈਂ। ਕਹਿੰਦੇ ਜਿਹੜੀ ਪਲੂਟੂਨਿੰਗ ਹੋਊਗੀ ਉਹ ਇੰਟਰਸਟੇਟ ਹਾਈਵੇਜ਼ ਤੇ ਹੋਊਗੀ, ਹਨਾ, ਉਹਦੇ ਚ ਡਰਾਈਵਰ ਹੋਊਗੇ। ਤੇ 25 ਤੋਂ 27 ਤੋਂ ਬਾਅਦ ਜਿਹੜੇ ਡਰਾਈਵਰਸ ਆ ਉਹ ਜਿੱਥੇ ਜਿੱਥੇ ਵੀ ਟਰੱਕ ਇੰਟਰਸਟੇਟ ਹਾਈਵੇਜ਼ ਦੇ ਉੱਤੇ ਹੋਊਗਾ ਉੱਥੇ ਛੱਡ ਦੇਣਗੇ, ਗਾਹਾਂ ਤੇ ਗਾਹਾਂ ਫਿਰ ਉਹ ਚੱਲੀ ਜਾਊਗਾ। ਤੇ 27 ਤੋਂ ਬਾਅਦ ਡਰਾਈਵਰਲੈਸ ਹੋਊਗੇ। 2027 ਤੋਂ ਬਾਅਦ ਡਰਾਈਵਰਲੈਸ ਹੋਊਗੇ। ਸੋ ਜ਼ਿਆਦਾ ਦੂਰ ਤਾਂ ਨਹੀਂ ਆ, 2.5 ਸਾਲ ਰਹਿ ਗਏ 27 ਸੋ ਇਸ ਵੀਕ ਉਹ ਉਹਨਾਂ ਦੀ ਪੂਰੀ ਟ੍ਰੇਨਿੰਗ ਸੀ ਉੱਥੇ, ਉਹ ਗਏ ਹੋ ਆ। ਨੈਕਸਟ ਵੀਕ ਜਦੋਂ ਆਉਗੇ ਤਾਂ ਜਰੂਰ ਆਪਾਂ ਫਿਰ ਟਰੱਕਿੰਗ ਵਾਲੇ ਸ਼ੋਅ ਚ ਲੈ ਕੇ ਆਵਾਂਗੇ। ਬਿਲਕੁਲ। ਤੇ ਜਿਹੜਾ ਟੈਕਨੋਲੋਜੀ ਵਾਲਾ ਸ਼ੋਅ ਹੁੰਦਾ ਆ, ਕਿੱਦਾਂ ਇਹ ਚੱਲ ਰਹੀ ਆ, ਉਹਦੇ ਬਾਰੇ ਵੀ ਆਪਾਂ ਉਹ ਮੰਡੇ ਵਾਲੇ ਪ੍ਰੋਗਰਾਮ ਚ ਵੀ ਜਿਹੜਾ ਉਹ ਡਿਸਕਸ ਜਿਹੜਾ ਉਹ ਕਰਾਂਗੇ। ਤੇ ਆਪਣੇ ਅਗਲੇ ਕਾਲਰ ਨੇ ਅਮਰਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਹੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਮੈਂ ਨਾ ਇੱਕ ਪਤਾ ਨਹੀਂ ਕਿਹੜੇ ਵਿਸ਼ੇ ਤੇ ਗੱਲ ਹੋਈ, ਮੈਂ ਹੁਣੇ ਸੁਣਨ ਲੱਗਿਆ ਸੀਗਾ ਥੋੜਾ ਜਿਹਾ, ਪਰ ਮੈਂ ਇੱਕ ਨਾਲ ਸ਼ੇਅਰ ਕਰਨਾ ਚਾਹੁੰਦਾ ਸੀ ਸੇਫਟੀ ਬਾਰੇ ਦੇ ਵਿੱਚ ਜੀ। ਆਪਣੇ ਨਾ ਮਾਰਚ 6 ਨੂੰ ਤੇ ਸੈਂਟਾਨੀਲਾ ਦੇ ਕੋਲ ਇੱਕ ਬਹੁਤ ਵੱਡਾ ਐਕਸੀਡੈਂਟ ਹੋਇਆ। ਬੰਦਾ ਸਿਰਫ ਪੁਲ ਓਵਰ ਕਰਕੇ ਸ਼ੋਲਡਰ ਤੇ ਜਿੱਦਾਂ ਕਹਿੰਦੇ ਲੀਕ ਕਰਨ ਲਈ ਖੜਿਆ। ਹਾਂਜੀ। ਐਂਡ ਸੈਕੰਡ ਟਰੱਕ ਪਿੱਛੋਂ ਆਇਆ, ਵਿਚ ਅਨਫੋਰਚੂਨਟਲੀ ਆਪਣਾ ਹੀ ਮੁੰਡਾ ਚਲਾ ਰਿਹਾ ਸੀਗਾ। ਐਂਡ ਹੀ ਜਸਟ ਪਲਾਉ ਇਨਟੂ ਇਟ, ਤੇ ਉਹ ਬੰਦਾ ਪੂਰਾ ਹੋ ਗਿਆ ਉੱਥੇ ਜਿੱਦਾਂ। ਸੋ ਬੇਨਤੀ ਇਹੀ ਹੈ ਵੀ ਆਪਣਾ ਜੇ ਤੁਹਾਨੂੰ ਅਨਲੈਸ ਇਟਸ ਰੀਅਲੀ ਐਮਰਜੈਂਸੀ ਤਾਂ ਪੁਲ ਓਵਰ ਕਰੋ ਸ਼ੋਲਡਰ ਤੇ, ਜੀ ਨਹੀਂ ਆਪਣਾ ਬਚਾਓ ਚ ਬਚਾਓ। ਬਿਲਕੁਲ ਸਿਟਿੰਗ ਡਕ ਸਿਚੁਏਸ਼ਨ ਦੇ ਵਿੱਚ ਨਾ। ਥੈਂਕ ਯੂ ਵੀਰ ਜੀ। ਜੀ ਬਿਲਕੁਲ। ਇਹ ਸੈਂਟਾਨੇਲਾ ਹਾਈਵੇ 5 ਦੇ ਉੱਤੇ ਐਕਸੀਡੈਂਟ ਹੋਇਆ ਸੀ ਮਾਰਚ 5 ਨੂੰ। ਬਿਲਕੁਲ 2 ਵੇਗਰਿਗ ਦੇ ਵਿੱਚ ਇੱਕ ਜਾਣੇ ਦੀ ਜਿਹੜੀ ਮੌਤ ਹੋ ਗਈ ਆਲਰੇਡੀ। ਅਸੀਂ ਨਿਊਜ਼ ਇਹ ਸਾਂਝੀ ਵੀ ਕੀਤੀ ਸੀ। ਬਿਲਕੁਲ ਇਹ ਨਹੀਂ ਪਤਾ ਸੀ ਵੀ ਆਪਣਾ ਪੰਜਾਬੀ ਮੁੰਡਾ ਸੀਗਾ, ਡਰਾਈਵਰ ਸੀਗਾ। ਆਪਣਾ ਡਰਾਈਵਰ ਸੀ ਸੈਕਰਮੈਂਟ ਕੋਈ ਪਿੱਛੇ ਜਿਹੜਾ ਚਲਾ ਰਿਹਾ ਸੀ। ਜੀ ਬਿਲਕੁਲ ਜੀ। ਸੋ ਸੇਫਟੀ ਦਾ ਧਿਆਨ ਰੱਖਣਾ ਚਾਹੀਦਾ। ਲਾਈਕ ਡਾਇਰ ਸਿਚੁਏਸ਼ਨ ਦੇ ਵਿੱਚ ਹੀ ਤੁਸੀਂ ਉੱਥੇ, ਜੇ ਨਹੀਂ ਤੁਹਾਡਾ ਟਰੱਕ ਨਿਕਲ ਰਿਹਾ, ਐਗਜ਼ਿਟ ਨਹੀਂ ਕੱਢ ਸਕਦਾ, ਫੇਰ ਹੀ ਉੱਥੇ ਆਓ ਤੇ ਬਾਹਰ ਨਾ ਫੇਰ ਵੀ ਨਹੀਂ ਜੀ। ਜੇ ਤੁਸੀਂ ਲੀਕ ਕਰਨ ਲਈ ਖੜਨਾ ਜਾਂ ਕੁਝ ਵੀ ਹੈ ਜੀ, ਨਾ ਖੜੋ ਜੀ। ਜਸਟ ਯੂਜ਼ ਡਿਫਰੈਂਟ ਆਲਟਰਨੇਟਿਵ ਜੀ। ਅਨਲੈਸ ਕੋਈ ਤੁਹਾਡੀ ਐਮਰਜੈਂਸੀ, ਟਰੱਕ ਨਹੀਂ ਮੂਵ ਹੋ ਰਿਹਾ, ਟ੍ਰੇਲਰ ਨਹੀਂ ਮੂਵ ਹੋ ਰਿਹਾ, ਰੀਅਲੀ ਐਮਰਜੈਂਸੀ ਜੀ। ਥੈਂਕ ਯੂ ਜੀ। ਧੰਨਵਾਦ ਜੀ। ਰਮਨ ਜੀ, ਗੱਲ ਏਦਾਂ ਹੈ ਜੀ, ਇਹ ਆਪਾਂ ਚੀਜ਼ ਬਹੁਤ ਦੇਰ ਤੋਂ ਇਹ ਗੱਲ ਕਹਿ ਰਹੇ ਹੈਗੇ ਆ, ਔਰ ਬਹੁਤ ਆਪਾਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਵੀ ਸ਼ੋਲਡਰ ਦੀ ਪਾਰਕਿੰਗ ਜਿਹੜੀ ਆ ਜਾਂ ਰੈਂਪ ਦੀ ਪਾਰਕਿੰਗ ਆ, ਇਹ ਬਿਲਕੁਲ ਨਹੀਂ ਹੋਣੀ ਚਾਹੀਦੀ। ਔਰ ਇਹ ਖਾਸ ਕਰਕੇ ਮੈਂ ਕੰਪਨੀਆਂ ਨੂੰ ਕਹੂੰਗਾ ਕਿ ਜਿਹੜੀਆਂ ਕੰਪਨੀਆਂ ਜਦੋਂ ਡਰਾਈਵਰ ਹਾਇਰ ਕਰਦੀਆਂ, ਤੁਹਾਡੀ ਡਰਾਈਵਰ ਓਰੀਐਂਟੇਸ਼ਨ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਲਿਖਤੀ ਰੂਪ 'ਚ ਦਿੱਤੀਆਂ ਜਾਣੀਆਂ ਚਾਹੀਦੀਆਂ, ਕੰਪਨੀ ਪਾਲਿਸੀ 'ਚ ਹੋਣੀਆਂ ਚਾਹੀਦੀਆਂ, ਤਾਂ ਕਿ ਕੱਲ ਨੂੰ ਤੁਹਾਡੇ ਤੇ ਕੋਈ ਵੀ ਜਿਹੜਾ ਲੀਗਲ ਐਕਸ਼ਨ ਜਿਹੜਾ ਨਾ ਆ ਸਕੇ। ਸੋ ਪਲੀਜ਼ ਇਹ ਚੀਜ਼ ਜਿਹੜੀ ਆ ਡਰਾਈਵਰ ਨੂੰ ਹਦਾਇਤ ਕਰੋ ਉਦੋਂ ਜਦੋਂ ਉਹਦੀ ਓਰੀਐਂਟੇਸ਼ਨ ਕਰਦੇ ਆ, ਤੇ ਪਲੱਸ ਨਾਲੇ ਉਹਦੀ ਕੰਪਨੀ ਪਾਲਿਸੀਜ਼ ਦੇ ਵਿੱਚ ਇਹ ਚੀਜ਼ ਲਿਖ ਕੇ ਦਿਓ। ਜੀ ਬਿਲਕੁਲ। ਬਿਲਕੁਲ ਵੀ ਸੇਫ ਨਹੀਂ ਇਹ ਚੀਜ਼ ਜਿਹੜੀ ਉਹ ਹੁੰਦੀ। ਪਿੱਛੇ ਵਾਲੇ ਦਾ ਧਿਆਨ ਕਿੱਧਰ ਆ, ਕਿਵੇਂ ਆ, ਤੇ ਤੋਕੀ ਨਹੀਂ ਬਣਦੀ ਉੱਥੇ ਰੋਕਣ ਦੀ ਜੇ ਤੁਹਾਡਾ ਟਰੱਕ ਚੱਲ ਰਿਹਾ ਸਾਈਕਲ ਜੀ। ਜਤਿੰਦਰ, ਸਤਿ ਸ਼੍ਰੀ ਅਕਾਲ। ਹਾਂਜੀ ਜਤਿੰਦਰ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਤਿੰਨੇ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਮੈਂ ਜੀ ਇੱਕ ਗੱਲ ਕਰਨੀ ਸੀ, ਜਿਵੇਂ ਆਪਣੇ ਹੁਣ DOT ਇੰਸਪੈਕਸ਼ਨ ਮੰਗਦੇ ਨੇ, ਜਿਹੜੀ ਆਪਣੀ 2 year ਹੁੰਦੀ ਆ ਨਾ ਜੀ। ਜੇ ਆਪਾਂ ਹੁਣ ਚੋਚਲੇ ਆਪਣਾ ਟਰੱਕ ਆਪ ਸਟਾਪ ਕਰਦੇ ਜੀ, ਉਹ ਥੋੜੀ DOT ਇੰਸਪੈਕਸ਼ਨ ਨਹੀਂ ਕਰਦੇ ਹੈਗੇ। ਉਹ ਕਹਿੰਦੇ ਵੀ ਜਿੰਨਾ ਚਿਰ ਤੁਹਾਨੂੰ ਅਸੀਂ ਆਪ ਨਹੀਂ ਸਟਾਪ ਕਰਦੇ ਵੀ ਤੁਹਾਨੂੰ ਅਸੀਂ DOT ਤੁਹਾਡੀ ਇੰਸਪੈਕਸ਼ਨ ਕਰਨੀ ਨਹੀਂ ਹੈਗੀ। ਤੁਸੀਂ ਲੈ ਕੇ ਜਾਓ ਟਰੱਕ, ਉੱਥੇ ਤੁਹਾਨੂੰ ਰਾਈਟ ਵੇ ਮੋੜ ਦਿੰਦੇ ਨੇ ਵੀ ਜਦ ਤੁਹਾਨੂੰ ਅਸੀਂ ਆਪ ਸਟਾਪ ਕਰਾਂਗੇ ਉਹਨਾਂ ਚਿਰ ਅਸੀਂ DOT ਇੰਸਪੈਕਸ਼ਨ ਨਹੀਂ ਕਰਨੀ ਹੈਗੀ ਜੀ। ਦੂਜਾ ਮੇਰਾ ਕੁਐਸਚਨ ਇਹ ਹੈਗਾ ਜੀ, ਜਿਵੇਂ ਹੁਣ ਆਪਣੇ ਸੇਬਵੇ ਜਾਂ ਕਾਸਕੋ ਵੱਡੇ ਡਿਸਟਰੀਬਿਊਸ਼ਨ ਨੇ ਜੀ, ਇਹਨਾਂ ਨੇ ਆਪਦੇ ਟਰੱਕ ਪਾ ਲਏ ਵੀ ਜਿਵੇਂ ਹੁਣ ਆਪਣੇ ਮੋਡੈਸਟੋ ਹੋ ਗਿਆ, ਲੈਥਰੁਪ, ਸਟਾਕਟਨ, ਜਿੱਥੋਂ ਲੋਕ ਆਪਾਂ ਅਸੀਂ ਲੋਕਲ ਲੋਡ ਚੱਕਦੇ ਸੀਗੇ ਸਾਰੇ, ਜਿਵੇਂ ਜਿਹੜਾ ਲਾਈਕ $400-500 ਦਾ ਲੋਡ ਹੁੰਦਾ ਸੀ,
ਉਹ 220 ਨੂੰ ਚੱਕੀ ਜਾਂਦੇ ਨੇ। ਇਹਨਾਂ ਨੇ ਆਪਦੇ ਡਰਾਈਵਰ ਹਾਇਰ ਕਰਕੇ ਜੀ ਆਪਦੇ ਕੰਟੇਨਰ ਆਪਣੇ ਟ੍ਰੇਲੇ ਪਾ ਲਏ ਜੀ, ਹੁਣ ਡ੍ਰੌਪ ਕਰਦੇ ਨੇ। ਤੇ ਤੀਜਾ ਕੁਐਸਚਨ ਹੈਗਾ ਜਿਵੇਂ ਆਪਣੇ ਉਬਰ ਹੈ ਜੀ, 3-3 4-4 ਲੋਡ ਇਕੱਠੇ ਕਰਕੇ ਜੀ $500 ਦੇ ਲੋਡ ਲਾ ਦਿੰਦੇ ਨੇ, ਹੈ ਨਾ ਜੀ। ਹੁਣ ਆਪਣੇ ਲੋਕ ਉਹ ਵੀ ਟ੍ਰੇਲੇ ਡ੍ਰੌਪ ਕਰਕੇ ਜੀ ਉੱਥੇ $170 ਦਾ ਲੋਡ ਕਾਸਕੋ ਟ੍ਰੇਸੀ ਨੂੰ ਲੈ ਕੇ ਜਾਂਦੇ ਨੇ। ਪਤਾ ਨਹੀਂ ਕਿਵੇਂ ਸਰਵਾਈਵ ਕਰਦੇ ਨੇ, ਕਿਵੇਂ ਨਹੀਂ। ਉਹਨਾਂ ਦੇ ਰੋਜ਼ ਦੇ ਰੋਜ਼ ਹਾਂਜੀ 170 ਦਾ ਤੁਸੀਂ ਟ੍ਰੇਸੀ ਉਬਰ ਤੋਂ ਦੀ ਐਪ ਕਿੱਥੇ? ਖੋਲ ਕੇ ਦੇਖ ਸਕਦੇ ਹੋ। ਟ੍ਰੇਸੀ ਤੋਂ ਸੌਰੀ ਸਟਾਕਟਨ ਤੋਂ ਟ੍ਰੇਸੀ ਜੀ 170 ਦੀ। ਲੋਕ ਇਧਰੋਂ ਲੈ ਆਪਣੇ ਸੌਰੀ ਫॉर दैट ਲਿਵਿੰਗਸਟਨ ਤੋਂ, ਟਰਲਕ ਤੋਂ ਜੀ, ਮੋਡੈਸਟੋ ਤੋਂ, ਸੈਕਰਾਮੈਂਟੋ ਤੋਂ ਜਾ ਕੇ ਆ ਕੇ 170 ਦਾ ਲੋਡ ਲੈ ਕੇ ਜਾਂਦੇ ਨੇ ਜੀ। ਪਾਣੀ ਦੇ ਲੋਡ ਨੇ ਜੀ। ਤੁਸੀਂ ਐ ਨਾ ਇੰਨਾ ਵੀ ਗਿਰ ਸਕਦਾ ਜੀ ਕੰਮ, ਸੌਰੀ ਫॉर दैट, ਹੈ ਨਾ ਜੀ। ਪਰ ਇੰਨਾ ਕੰਮ ਉਬਰ ਨੇ ਜੀ ਜਮਾਂ ਹੀ ਆ ਕੇ ਤੁਹਾਨੂੰ ਜਾਨੀ 3-3 ਲੋਡ ਇਕੱਠੇ ਕਰਕੇ ਲਾਉਂਦੇ ਨੇ ਲੋਕ। ਉਹ ਵੀ 3-3 ਵੀ ਇਕੱਠੇ ਕਰਕੇ ਇੰਨੇ ਪੈਸਿਆਂ ਦੇ ਚੱਕੀ ਜਾਂਦੇ ਨੇ ਜੀ। ਬਸ ਜੀ ਧੰਨਵਾਦ ਜੀ, ਮੈਂ ਇਹੀ ਕੁਐਸਚਨ ਕਰਨਾ ਸੀ। ਜੀ ਰਮਨ ਜੀ। ਜੀ ਬਿਲਕੁਲ ਜੀ। ਮਤਲਬ ਸਿਚੁਏਸ਼ਨ ਤਾਂ ਹੁਣ ਦੇਖੋ, ਜਦੋਂ ਤੁਹਾਡੇ ਕੋਲ ਕਪੈਸਿਟੀ ਜ਼ਿਆਦੀ ਆ, ਸਪਲਾਈ ਐਂਡ ਡਿਮਾਂਡ ਦਾ ਸਿਚੁਏਸ਼ਨ ਹੈ, ਕਪੈਸਿਟੀ ਜ਼ਿਆਦੀ ਆ, ਬੰਦੇ ਜ਼ਿਆਦੇ ਆ, ਰੇਟ ਸਿੱਟੀ ਜਾਂਦੇ ਆ, ਐਂਡ ਦੈਨ ਦੈਟਸ ਹਾਊ ਜਿਹੜੀ ਇਹ AI ਹੈਗੀ ਆ, ਆਰਟੀਫੀਸ਼ੀਅਲ ਇੰਟੈਲੀਜੈਂਸ ਆ, ਇਹਦੇ ਵਿੱਚ ਕੰਪਿਊਟਰ ਜਿਹੜੇ ਆ ਉਹ ਦੇਖਦੇ ਆ ਕਿੰਨੇ ਬੰਦੇ ਖੜੇ ਆ, ਲੋਡ ਨੂੰ ਰੇਟ ਡ੍ਰੌਪ ਕਰ ਦਿੰਦੇ ਆ, ਠੀਕ ਹੈ ਨਾ। ਬਾਕੀ ਕੰਸੋਲੀਡੇਸ਼ਨ ਦੀ ਗੱਲ ਆ, ਕੰਸੋਲੀਡੇਸ਼ਨ ਬਹੁਤ ਕੰਪਨੀਆਂ ਕਰਦੀਆਂ ਹੈਗੀਆਂ। ਅਸੀਂ ਕੰਸੋਲੀਡੇਸ਼ਨ ਦਾ ਕੰਮ 1996 'ਚ ਸ਼ੁਰੂ ਕੀਤਾ ਸੀ, ਔਰ 'ਚ ਅਸੀਂ ਲੋਡ ਮਤਲਬ ਛੋਟੇ ਲੋਡ ਇਕੱਠੇ ਕਰਕੇ ਇੱਕ ਟ੍ਰੇਲਰ 'ਚ ਪਾ ਕੇ ਇੱਕ ਟ੍ਰੇਲਰ ਜਾਂਦਾ ਸੀਗਾ। ਸੋ ਇਸ ਕਰਕੇ ਕੰਸੋਲੀਡੇਸ਼ਨ ਤਾਂ ਬਹੁਤ ਚਿਰ ਦੀ ਹੁੰਦੀ ਆ, ਠੀਕ ਹੈ ਨਾ। ਕੰਸੋਲੀਡੇਸ਼ਨ ਦਾ ਤਾਂ ਹਰ ਇੱਕ ਕੰਪਨੀ ਟਰਾਈ ਕਰਦੀ ਆ ਕਿ ਵੱਧ ਤੋਂ ਵੱਧ ਟ੍ਰੇਲਰ ਦੇ ਵਿੱਚ ਸਪੇਸ ਜਿਹੜੀ ਆ ਉਹ ਯੂਜ਼ ਕੀਤੀ ਜਾ ਸਕੇ, ਠੀਕ ਹੈ ਨਾ। ਸੋ ਜਿਹੜਾ ਹੈਗਾ ਦੂਸਰੀ ਗੱਲ, ਜਿਹੜੀ ਇਹਨਾਂ ਨੇ ਪਹਿਲਾ ਕੁਐਸਚਨ ਪਤਾ ਨਹੀਂ ਕੀ ਕੀਤਾ ਸੀ, ਮੈਨੂੰ ਉਹ ਭੁੱਲ ਗਿਆ ਜੀ। ਜੀ ਮੈਨੂੰ ਵੀ ਭੁੱਲ, 3 ਅਸਲ ਚ ਕੁਐਸਚਨ ਇਕੱਠੇ ਕਰ ਲਏ ਨਾ। ਸੋ ਚਲੋ ਆਪਾਂ ਭਾਜੀ ਇੱਕ ਵਾਰੀ ਫੇਰ ਕਾਲ ਕਰ ਲਿਓ ਜੇ ਆਪਣੇ ਹਾਂਜੀ ਜਿਹੜਾ ਕੁਐਸਚਨ ਤੁਹਾਡਾ ਮਿਸ ਹੋ ਗਿਆ 4082725200 ਦੇ ਉੱਤੇ ਜਿਹੜਾ ਉਹ ਤੁਸੀਂ ਕਾਲ ਕਰ ਸਕਦੇ ਆ। ਹਰਜੋਤ ਜੀ, ਰਮਨ ਜੀ, ਜਿੱਦਾਂ ਤੁਸੀਂ ਹੁਣ AI ਦੀ ਗੱਲ ਕਰ ਰਹੇ ਆ, ਕੰਸੋਲੀਡੇਸ਼ਨ ਦੀ ਵੀ ਤੁਸੀਂ ਗੱਲ ਕਰ ਰਹੇ ਆ, ਪਰ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੀ ਲਾਸਟ ਮਾਈਲ ਡਿਲੀਵਰੀ ਆ ਉੱਥੇ ਤਾਂ ਅਜੇ ਮੈਨੂਅਲ ਹੀ ਆਪਾਂ ਨੂੰ ਦੇਖਣ ਨੂੰ ਮਿਲੂਗਾ, ਜਾਂ ਉੱਥੇ ਵੀ ਰਮਨ ਜੀ ਦੇਖ ਰਿਹਾ ਵੀ ਆਟੋਨੋਮਸ ਜਾਂ ਇਹ ਸਾਰੀਆਂ ਚੀਜ਼ਾਂ ਅਜੇ ਜ਼ਿਆਦਾ? ਐਕਚੁਅਲ ਦੇ ਵਿੱਚ ਲਾਸਟ ਮਾਈਲ ਡਿਲੀਵਰੀ ਤੇ ਹੀ ਆਟੋਨੋਮਸ ਆਉਣਾ ਆ ਪਹਿਲਾਂ। ਅੱਛਾ ਜੀ। ਡੈਲਸ ਟੈਕਸਸ ਏਰੀਆ ਦੇ ਵਿੱਚ ਜਿਹੜਾ ਆ ਵਾਲਮਾਰਟ ਦੀ ਜਿੰਨੀ ਵੀ DC ਤੋਂ ਡਿਲੀਵਰੀ ਆ, ਉਹਨਾਂ ਦੇ ਡਿਸਟ੍ਰੀਬਿਊਸ਼ਨ ਸੈਂਟਰ ਤੋਂ ਸਟੋਰ ਤੱਕ ਦੀ ਡਿਲੀਵਰੀ, ਉਹ ਸਾਰੇ ਆਟੋਨੋਮਸ ਟਰੱਕ ਕਰ ਰਹੇ ਆ। ਸੋ ਜਿਹੜੀ ਇਹ ਲਾਸਟ ਮਾਈਲ ਡਿਲੀਵਰੀ ਹੈਗੀ ਆ, that is possibility ਕਿਉਂਕਿ ਉਹ ਲੋਕਲ ਆ, ਉਹ ਪ੍ਰੀ ਡਿਟਰਮਿਨਡ ਰਾਊਟ ਹੈਗਾ, ਸਾਰਾ ਕੁਝ ਉਹਨਾਂ ਨੂੰ ਪਤਾ ਹੈਗਾ। ਸੋ ਇਸ ਕਰਕੇ ਲੋਕਲ ਜਿਹੜਾ ਹੈਗਾ ਉਹਦੇ ਤੇ ਇਹ ਚੀਜ਼ ਜਿਹੜੀ ਆ ਪਹਿਲਾਂ ਆਉਣੀ ਹੈਗੀ ਆ, ਫਿਰ ਰੀਜਨਲ ਤੇ ਲੌਂਗ ਹਾਲ ਸਾਰਿਆਂ ਨੂੰ ਬਾਅਦ ਚ ਆਊਗੀ। ਸੋ ਜਿਹੜਾ ਇਹ ਕੰਮ ਹੈਗਾ ਆ, ਕਹਿੰਦੇ ਆ ਕਿ ਆਪਣਾ ਇਸ ਵੇਲੇ ਗੌਰਮੈਂਟ ਦਾ ਵੀ ਇਹ ਚੀਜ਼ ਹੋਈ ਪਈ ਆ ਕਿ ਜਿਹੜੀ ਟਰੱਕ ਜਿਹੜਾ ਸੜਕ ਤੇ ਹੈਗਾ ਆ, ਜੇ ਕੋਈ ਟ੍ਰੇਲਰ ਕਿੰਨਾ ਖਾਲੀ ਜਾ ਰਿਹਾ, ਉਹਦੀ ਕਪੈਸਿਟੀ ਵੱਧ ਤੋਂ ਵੱਧ 80,000 ਪਾਊਂਡ ਦੀ ਆ। ਸੋ ਮੈਕਸਿਮਮ ਲੋਡ ਹੋਵੇ ਤਾਂ ਕਿ ਘੱਟ ਤੋਂ ਘੱਟ ਟ੍ਰੇਲਰ ਸੜਕ ਤੇ ਹੋਣ ਪੋਲਿਊਸ਼ਨ ਦਾ ਕਰਕੇ। ਸੋ ਇਹ ਕਈ ਥਾਵਾਂ ਤੇ ਗਵਰਨਮੈਂਟ ਵੀ ਇਸ ਚੀਜ਼ ਦੇ ਵਿੱਚ ਕਰ ਰਹੀ ਆ ਕਿ ਉੱਥੇ ਤੁਹਾਨੂੰ ਨਾ ਕੀ ਲੈਂਦੇ ਆ, ਤੁਹਾਨੂੰ ਜੇ ਇਨਸੈਂਟਿਵ ਵੀ ਹੁੰਦੇ ਆ ਕਿ ਤੁਸੀਂ ਕੰਸੋਲੀਡੇਟ ਕਰੋ ਜਾਂ ਵੱਧ ਤੋਂ ਵੱਧ ਜਿਹੜਾ ਲੋਡ ਹੈ ਵਿੱਚ ਲੈ ਕੇ ਜਾਓ। ਤੇ ਰਾਜਕਿਰਨ, ਮੈਂ ਇੱਥੇ ਇੱਕ ਗੱਲ ਦੱਸ ਦਿਆਂ ਕਿ ਕਾਰਬ ਦੇ ਬਾਰੇ ਦੇ ਵਿੱਚ ਬਹੁਤ ਕੁਐਸਚਨਸ ਆ ਰਹੇ ਸੀਗੇ। ਤੇ ਕਾਰਬ ਦੇ ਬਾਰੇ ਵਿੱਚ ਇੱਕ ਗੱਲ ਜਿਹੜੀ ਆ ਉਹ ਹੋ ਰਹੀ ਆ ਕਿ ਕਾਫੀ ਡੀਲਰਸ਼ਿਪਸ ਕਹਿ ਰਹੀਆਂ ਹੈਗੀਆਂ ਕਿ ਤੁਸੀਂ ਟਰੱਕ ਜਿਹੜੇ ਆ ਬਾਹਰਲੀ ਸਟੇਟ 'ਚ ਜਾ ਕੇ ਬਾਏ ਕਰ ਲਓ, ਉੱਥੇ ਕੰਪਨੀ ਖੋਲ ਲਓ, ਉੱਥੇ ਜਾ ਕੇ ਟਰੱਕ ਬਾਏ ਕਰਕੇ ਤੇ ਉਹ ਟਰੱਕ ਜਿਹੜੇ ਆ ਨਾਨ ਕੰਪਲਾਇੰਟ ਟਰੱਕ ਜਿਹੜੇ ਆ ਉਹ ਵਾਪਸ ਕੈਲੀਫੋਰਨੀਆ ਮੁੜ ਕੇ ਬਾਹਰੋਂ ਆ ਸਕਦੇ ਆ। ਬਈ ਜਿਹੜੀ ਤੁਹਾਡੀ ਹੈਗੀ ਆ ਇੰਟਰਸਟੇਟ ਕਾਮਰਸ ਦੇ ਵਿੱਚ, ਤੇ ਉਹ ਟਰੱਕ ਨੂੰ ਰੋਕਿਆ ਨਹੀਂ ਜਾ ਸਕਦਾ ਇੰਟਰਸਟੇਟ ਕਾਮਰਸ ਨੂੰ। ਮੇਰੀ ਕਾਰ ਨਾਲ ਗੱਲ ਹੋਈ ਸੀਗੀ, ਸੀਰੀਅਸਲੀ ਕਾਰ ਨੇ ਕੋਈ ਠੋਸ ਜਵਾਬ ਨਹੀਂ ਦਿੱਤਾ। ਸਟਿਲ ਦੇ ਆਰ ਵਰਕਿੰਗ ਔਨ ਇਟ, ਠੀਕ ਆ। ਬਟ ਉਹਨਾਂ ਨੇ ਇੰਨੀ ਗੱਲ ਜ਼ਰੂਰ ਕਹੀ ਆ ਕਿ ਜਿਹੜਾ ਵੀ ਟਰੱਕ ਬਾਹਰ ਵਿਕੂਗਾ ਜਾਂ ਬਾਹਰ ਕੁਝ ਵੀ ਵੇਚਿਆ, ਉਹਨੇ CTC ਟਰੱਕ ਪ੍ਰੋਗਰਾਮ ਦੇ ਵਿੱਚ, ਕਲੀਨ ਟਰੱਕ ਚੈੱਕ ਪ੍ਰੋਗਰਾਮ ਵਿੱਚ ਉਹਨਾਂ ਨੂੰ ਆਪਣਾ ਲਾਇਸੈਂਸ ਪਲੇਟ ਤੇ ਆਪਣਾ ਇੰਜਣ ਦਾ ਫੈਮਿਲੀ ਨੇਮ ਰਜਿਸਟਰ ਕਰਾਉਣਾ ਪੈਣਾ ਹੈ। ਸੋ ਜਦੋਂ ਤੁਸੀਂ ਉਹਦੇ ਵਿੱਚ ਨਾ ਰਜਿਸਟਰ ਕਰਾਉਣੇ ਆ, ਤੁਹਾਡਾ ਜਿਹੜਾ ਕਾਰ ਦੇ ਜਿਹੜਾ ਸਮੋਕ ਚੈੱਕ ਪ੍ਰੋਗਰਾਮ ਆ ਉਹਦੇ ਵਿੱਚ ਟਰੱਕ ਦਾ ਇਸ਼ੂ ਖੜਾ ਹੋ ਜਾਊਗਾ ਫਿਰ।
ਸੋ ਫਿਰ ਉੱਥੇ ਜਾ ਕੇ ਟਰੱਕ ਜਿਹੜਾ ਤੁਹਾਡਾ ਸਟਾਪ ਹੋਊਗਾ ਕਿ ਇਹ ਕਾਰਬ ਕੰਪਲਾਇੰਟ ਨਹੀਂ ਹੈਗਾ, ਇਹ ਸਮੋਕ ਚੈੱਕ ਪਾਸ ਨਹੀਂ ਹੋਇਆ, ਸੋ ਇਸ ਕਰਕੇ ਇਹ ਕੈਲੀਫੋਰਨੀਆ ਨਹੀਂ ਆ ਸਕਦਾ। ਸੋ ਜੇ ਮੈਂ ਕਹਾਂ ਸਾਰਿਆਂ ਨੂੰ ਕਿ ਡੀਲਰਸ ਨੂੰ ਵੀ ਮੈਂ ਕਹੂੰਗਾ ਤੇ ਆਪਣੇ ਜਿਹੜੇ ਟਰੱਕਿੰਗ ਕੰਪਨੀਆਂ ਵੀ ਹੈਗੀਆਂ ਉਹਨਾਂ ਨੂੰ ਵੀ ਇਹੋ ਹੀ ਗੱਲ ਕਹੂੰਗਾ ਕਿ ਥੋੜ੍ਹਾ ਜਿਹਾ ਮਤਲਬ ਕਿ ਹੌਸਲਾ ਰੱਖੋ, ਇਹਨੂੰ ਚੀਜ਼ ਨੂੰ ਇੰਨੀ ਜ਼ਿਆਦਾ ਮਤਲਬ ਦੌੜ ਨਾ ਲਾਓ, ਥੋੜ੍ਹਾ ਜਿਹਾ ਟਾਈਮ ਦੇਖ ਲੈਣ ਦਿਓ ਕਿ ਕੀ ਕਰਦੇ ਹੈਗੇ ਆ। ਨਹੀਂ ਤਾਂ ਬਹੁਤ ਸਿਚੁਏਸ਼ਨ ਖੜੀ ਹੋਈ ਹੈ ਕਿ ਬਹੁਤ ਕੰਪਨੀਆਂ ਜਿਹੜੀਆਂ ਕਹਿ ਰਹੀਆਂ ਕਿ ਸਾਨੂੰ ਬਾਹਰਲੀ ਸਟੇਟ ਦਾ ਐਡਰੈਸ ਲੈ ਕੇ ਫਟਾਫਟ ਉੱਥੇ ਕੰਪਨੀਆਂ ਖੋਲ ਕੇ, ਕਿਉਂਕਿ ਐਕਸਪੈਂਸ ਅੱਗੇ ਹੀ ਤੁਹਾਡੇ ਬਹੁਤ ਜ਼ਿਆਦਾ ਆ, ਤਾਂ ਜੇ ਤੁਸੀਂ ਇੱਕ ਇਹ ਹੋਰ ਨਵੇਂ ਐਕਸਪੈਂਸ ਖੜੇ ਕਰਕੇ ਬਾਹਰ ਕੰਪਨੀਆਂ ਖੋਲ ਕੇ ਟਰਮੀਨਲ ਬਣਾ ਕੇ ਸਾਰੇ ਕਰ ਲਏ ਤੇ ਕਾਰਬ ਦਾ ਜੇ ਕੋਈ ਭਰੋਸਾ ਨਹੀਂ ਹੈਗਾ। ਅੱਗੇ ਵੀ ਸਮੋਕ ਚੈੱਕ ਦੀ ਡੇਟ ਜਿਹੜੀ ਸੀ ਜਨਵਰੀ 1 2024 ਦੀ ਸੀ, ਫਿਰ ਜੁਲਾਈ ਦੀ ਕੀਤੀ, ਹੁਣ ਸ਼ਾਇਦ ਅਕਤੂਬਰ ਦੀ ਆ ਜਾਂ ਪਤਾ ਨਹੀਂ 25 ਦੀ ਆ। ਅਜੇ ਕਾਰਬ ਦੇ ਕੋਲ ਗੱਲ ਕਰਕੇ ਜੇ ਕਹੀਏ ਨਾ ਤੇ ਉਹ ਕੋਈ ਠੋਸ ਜਵਾਬ ਨਹੀਂ ਦਿੰਦੇ ਔਰ ਤੁਹਾਨੂੰ ਗੋਲ ਚੱਕਰੀ ਚ ਘੁਮਾਈ ਜਾਂਦੇ ਆ। ਸੋ ਮੈਂ ਰੇਡੀਓ ਦੇ ਮਾਧਿਅਮ ਨਾਲ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਵੀ ਜਦੋਂ ਤੁਸੀਂ ਆਪਣਾ ਨੱਕ ਲੈਂਦੇ ਆ ਇੱਦਾਂ ਦਾ ਕੋਈ ਚੀਜ਼ ਹੁੰਦੀ ਆ, ਡੈਫੀਨੇਟਲੀ ਥੋੜ੍ਹਾ ਜਿਹਾ ਟਾਈਮ ਦਿਓ, ਟਾਈਮ ਤੋਂ ਬਾਅਦ ਆਪਾਂ ਜਿਹੜਾ ਆ ਇਹਦੇ ਸਹੀ ਜਿਹੜੇ ਕੁਐਸਚਨ ਜਾਂ ਆਨਸਰਸ ਆਪਾਂ ਦੇ ਸਕਾਂਗੇ। ਜੀ ਠੀਕ ਹੈ ਜੀ। ਤੇ ਉਹ ਕੁਐਸਚਨ ਜਿਹੜਾ ਸੀ ਇੱਕ ਲਖਵਿੰਦਰ ਸਿੰਘ ਸੰਧੂ ਹੁਣੀ ਦੱਸਦੇ, ਪਹਿਲਾਂ ਬਾਈ ਜੀ ਇੱਕ ਪੁੱਛ ਕੇ ਗਏ ਸੀ, ਕਹਿੰਦੇ ਸਕੇਲ ਵਾਲਾ ਕੁਐਸਚਨ ਸੀ ਵੀ ਉਹਨਾਂ ਨੇ ਪੁੱਛਿਆ ਸੀ ਵੀ ਸਕੇਲ ਹਾਊਸ ਡੋਂਟ ਡੂ ਇਨਸਪੈਕਸ਼ਨ ਜਦੋਂ ਤੁਸੀਂ ਵਲੰਟੀਅਰ ਡੀਓਟੀ ਦੀ ਇਨਸਪੈਕਸ਼ਨ ਲਈ ਜਾਂਦੇ ਆ। ਹਾਂਜੀ, ਉਹ ਮੇਰੀ ਗੱਲ ਹੋਈ ਸੀ। ਅਸੀਂ ਜਦੋਂ ਆਪਣੇ ਸੈਨ ਡਿਏਗੋ ਗਏ ਸੀ, ਉੱਥੇ CHP ਕਮਿਸ਼ਨਰ ਵੀ ਸੀ, CHP ਦਾ ਮੇਨ ਲੈਫਟੀਨੈਂਟ ਵੀ ਉੱਥੇ ਸੀਗਾ, ਉਹਨਾਂ ਨਾਲ ਗੱਲ ਹੋਈ ਸੀਗੀ। ਯੈਸ ਦੇ ਆਰ ਨਾਟ ਡੂਇੰਗ ਦੈਟ। ਇਹ ਕੱਲ ਮੇਰੀ ਇੱਕ DOT ਕੰਸਲਟੈਂਟ ਜਿਹੜਾ ਹੈਗਾ ਟਿਮ ਹਿਊਗਲ ਹੈ ਨਾ, ਉਹ ਵੀ ਕਾਫੀ ਪੁਰਾਣਾ 37 ਸਾਲ ਦਾ ਤਜਰਬਾ ਆ, ਕੱਲ ਮੇਰੀ ਉਹਨਾਂ ਮੁਲਾਕਾਤ ਹੋਈ ਸੀ, ਉਹਦੇ ਨਾਲ ਵੀ ਸਾਡੀ ਇਹ ਗੱਲ ਤੇ ਸਲਾਹ ਹੋਈ ਸੀਗੀ। ਤੇ ਉਦੋਂ ਉਹਨੇ ਕਿਹਾ ਕਿ CHP ਨੇ ਇੱਕ ਵੇਲੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ ਵੀ ਜਿੱਦਾਂ ਮੇਨ ਸ਼ਹਿਰਾਂ ਦੇ ਵਿੱਚ ਉਹਨਾਂ ਨੇ ਇੱਕ ਦਿਨ ਰੱਖਿਆ ਸੀ ਮਹੀਨੇ 'ਚ ਵੀ ਇੱਥੇ ਅਸੀਂ ਇਸ ਯਾਰਡ ਦੇ ਵਿੱਚ ਜਾਂ ਇਸ ਜਗ੍ਹਾ ਤੇ ਅਸੀਂ ਆਵਾਂਗੇ ਤੇ ਜਿੰਨੇ ਵੀ ਟਰੱਕ ਉੱਥੇ ਆਉਣਗੇ ਅਸੀਂ ਇਨਸਪੈਕਸ਼ਨ ਕਰ ਦਿਆ ਕਰਾਂਗੇ। ਤੇ ਉਹ ਕਹਿੰਦਾ ਵੀ ਉਹ ਪ੍ਰੋਗਰਾਮ ਜ਼ਬਰਦਸਤੀ ਬੰਦ ਕਰਨਾ ਪਿਆ ਇਸ ਕਰਕੇ ਕਿ ਕੋਈ ਵੀ ਉੱਥੇ ਆਉਂਦਾ ਨਹੀਂ ਸੀ ਹੁੰਦਾ। ਠੀਕ ਹੈ ਨਾ। ਸੋ ਹੁਣ ਸਿਚੁਏਸ਼ਨ ਜਿਹੜੀ ਆ ਉਹ ਚੇਂਜ ਹੋ ਗਈ ਆ ਕਿਉਂਕਿ ਹੁਣ ਲੋਡ ਨਹੀਂ ਮਿਲਦੇ ਹੈਗੇ। ਸੋ ਐਵਰੀਵਨ ਨੀਡਸ ਟੂ ਗੈਟ ਇਨਸਪੈਕਸ਼ਨ ਡਨ ਹੈ ਨਾ। ਸੋ ਇਸ ਕਰਕੇ ਸਿਚੁਏਸ਼ਨ ਜਿਹੜੀ ਇਸ ਵੇਲੇ CHP ਦੇ ਨਾਲ ਜਿੰਨੀ ਕੁ ਗੱਲਬਾਤ ਹੋਈ ਆ ਉਹਦੇ ਮੁਤਾਬਕ ਇਹ ਪ੍ਰੋਬਲਮ ਹੈ ਕਿ CHP ਕਹਿ ਰਹੀ ਆ ਕਿ ਅਸੀਂ ਜਿਹੜਾ ਲਾ ਇਨਫੋਰਸਮੈਂਟ ਆ ਉਹਨੂੰ ਉੱਥੋਂ ਸਕੇਲ ਤੋਂ ਪੁੱਲ ਕਰਕੇ ਵੋਲੰਟਰੀ ਇਨਸਪੈਕਸ਼ਨ ਦੇ ਵਿੱਚ ਨਹੀਂ ਲਾ ਸਕਦੇ ਤੇ ਜਿਹੜਾ ਨਾਨ ਕੰਪਲਾਇੰਟ ਟਰੱਕ ਆ ਉਹ ਨਿਕਲ ਜਾਊਗਾ, ਉਹਦਾ ਟਾਈਮ ਵੇਸਟ ਨਹੀਂ ਕਰ ਸਕਦੇ। ਸੋ ਉਹਨਾਂ ਦੇ ਆਪਣੇ ਜਿਹੜੇ ਉਹਦੇ ਜਵਾਬ ਆ ਪਰ ਸਾਡੇ ਆਪਣੇ ਆ। ਸੋ ਇਸ ਕਰਕੇ ਉਹ ਕਹਿੰਦੇ ਵੀ ਇੱਕ ਚੀਜ਼ ਹੋਰ ਜਿਹੜੀ ਪਤਾ ਲੱਗੀ ਆ ਅੰਦਰਲੀ ਕਿ CHP ਦਾ ਆਪਣਾ ਇੱਕ ਕੋਟਾ ਹੁੰਦਾ ਆ ਕਿ ਕਿੰਨੇ ਇਹਨਾਂ ਨੇ ਟਰੱਕ ਜਿਹੜੇ ਆ ਉਹ ਨਾਨ ਕੰਪਲਾਇੰਟ ਫੜੇ ਆ, ਕਿੰਨਿਆਂ ਨੂੰ ਆਊਟ ਆਫ ਸਰਵਿਸ ਕੀਤਾ ਆ। ਤੇ ਜਦੋਂ ਟਰੱਕ ਤੁਸੀਂ ਵੋਲੰਟਰੀ ਇਨਸਪੈਕਸ਼ਨ ਕਰਾਉਣ ਜਾਂਦੇ ਆ ਤਾਂ ਉਹ ਹੁੰਦਾ ਇੱਦਾਂ ਆ ਬਈ ਵੋਲੰਟਰੀ ਇਨਸਪੈਕਸ਼ਨ ਦੇ ਵਿੱਚ ਟਰੱਕ ਕਲੀਨ ਕਰਾ ਕੇ ਲੈ ਕੇ ਜਾਂਦੇ ਆ, ਸਾਰੇ ਸਾਫ਼ ਹੁੰਦੇ ਆ, ਠੀਕ ਹੁੰਦੇ ਆ। ਸੋ ਉਹਦੇ ਵਿੱਚ ਉਹ ਟਰੱਕ ਫੇਲ ਨਹੀਂ ਹੁੰਦੇ। ਸੋ ਉਹ ਵੀ ਇੱਕ ਰੀਜ਼ਨ ਹੈਗਾ ਕਿ ਉਹਨਾਂ ਦਾ ਜਿਹੜਾ ਮੈਟ੍ਰਿਕਸ ਆ ਉਹ ਖਰਾਬ ਹੁੰਦਾ ਆ ਕਿਉਂਕਿ ਆਲ ਟਰੱਕਸ ਆਰ ਕੰਪਲਾਇੰਟ, ਆਲ ਟਰੱਕਸ ਆਰ ਲਾਈਕ ਦੈਟ। ਸੋ ਇਸ ਕਰਕੇ ਵੀ ਜਿਹੜਾ ਆ ਉਹ ਜਿਹੜੀ ਵੋਲੰਟਰੀ ਇਨਸਪੈਕਸ਼ਨ ਆ ਉਹ ਕਰ ਨਹੀਂ ਰਹੇ। ਤੇ ਇੱਕ ਜਿਹੜਾ ਆ ਬਾਕੀ ਕੋਡ ਦਾ ਪ੍ਰੋਬਲਮ ਸੀ ਉਹ ਤਾਂ ਚਲੋ ਹੁਣ ਖਤਮ ਹੋ ਗਈ। ਜੀ ਜੀ। ਦੋ ਕਰੀ ਆਪਾਂ ਨੂੰ ਇੱਕ ਸਵਾਲ ਆਇਆ ਆ ਵੀ ਫਿਊਲ ਥੈਫਟ ਜਿਹੜਾ ਡਰਾਈਵਰਸ ਤੋਂ ਕਹਿੰਦੇ ਵੀ ਕਿੱਦਾਂ ਪ੍ਰੋਟੈਕਟ ਕੀਤਾ ਜਾ ਸਕਦਾ ਜਾਂ ਓਵਰਆਲ ਜਿਹੜਾ ਫਿਊਲ ਥੈਫਟ ਹੋ ਰਿਹਾ। ਫਿਊਲ ਥੈਫਟ ਕਿਸ ਤਰ੍ਹਾਂ ਮਤਲਬ? ਮਨਿੰਦਰ ਸਿੰਘ ਪੁੱਛ ਰਹੇ ਆ ਵੀ ਫਿਊਲ ਥੈਫਟ ਬਾਈ ਡਰਾਈਵਰ ਹੁਣ ਸਮਝ ਨਹੀਂ ਆਉਂਦੀ ਵੀ ਕਿਸ ਤਰੀਕੇ ਦੇ ਨਾਲ ਵੀ ਪਰ ਉਹਨਾਂ ਦਾ ਇਹੀ ਅਵੇਕ ਇਹਦਾ ਫਿਰ ਉਹਦੇ ਤਾਂ ਨਹੀਂ ਜਿੱਦਾਂ ਇੰਡੀਆ 'ਚ ਹੁੰਦਾ ਸੀ ਵੀ ਉਹ ਮਿਲਟਰੀ ਵਾਲੇ ਵੇਚ ਦਿੰਦੇ ਸੀ ਲੋਕਾਂ ਨੂੰ ਜਾਂ ਡਰਾਈਵਰ ਕੱਢ ਕੇ ਖੜੇ ਪੰਪ ਤੇ ਇੱਕ ਦੂਜੇ ਦੇ ਪਾ ਦਿੰਦੇ ਆ ਜੀ। ਇਹ ਤਾਂ ਬੜਾ ਕੰਮ ਹੈਗਾ ਆਪਣੇ। ਪਰ ਇਹ ਤਾਂ ਤੁਸੀਂ ਦੇਖੋ ਜਿਹੜੀ ਤਾਂ ਸੁਹਿਰਦ ਟਰੱਕਿੰਗ ਕੰਪਨੀ ਹੈਗੀ ਆ ਜਿਹੜੀ ਵਧੀਆ ਆਪਣਾ ਮੈਨੇਜ ਕਰਦੀ ਹੈਗੀ। ਅੱਜ ਕੱਲ੍ਹ ਤੁਹਾਨੂੰ ਜਿੰਨੇ ਵੀ ਤੁਸੀਂ ਟਰੱਕ ਸਟਾਪਾਂ ਤੋਂ ਤੇਲ ਪਾਉਂਦੇ ਆ ਸਾਰੇ ਤੁਹਾਨੂੰ ਬਹੁਤ ਵਧੀਆ ਮੈਨੇਜਮੈਂਟ ਸੌਫਟਵੇਅਰ ਦਿੰਦੇ ਆ ਫਿਊਲ ਦਾ। ਜੇ ਤੁਸੀਂ ਸਹੀ ਢੰਗ ਨਾਲ ਮੈਨੇਜ ਕਰ ਰਹੇ ਆ ਤੁਹਾਨੂੰ ਦਿਖ ਰਿਹਾ ਵੀ ਤੁਹਾਡਾ ਟਰੱਕ ਜਿਹੜਾ ਆ ਇਹ 7 ਮੀਲ ਦੀ ਐਵਰੇਜ ਦੇ ਰਿਹਾ ਤੇ ਇਹਨੇ 1000 ਮੀਲ ਕੀਤਾ ਆ ਤੇ ਤੁਹਾਨੂੰ ਪਤਾ ਇਹਦੇ 70 ਗੈਲਨ ਬਣਨੇ ਚਾਹੀਦੇ। ਤੇ ਜੇ ਉੱਥੇ 150 ਗੈਲਨ ਬਣਿਆ ਤਾਂ ਭਾਈ ਉਹ ਡਰਾਈਵਰ ਨੂੰ ਲਾ ਕੇ ਉਹਦੇ ਨਾਲ ਗੱਲ ਕਰੋ। ਸੋ ਜੇ ਇਹ ਤਾਂ ਫਿਊਲ ਰੋਕਣ ਦੀ ਇਹ ਨਹੀਂ ਕਿ ਵੀ ਤੁਸੀਂ ਡਰਾਈਵਰ ਦੇ ਕੋਈ ਡਾਂਗ ਮਾਰਨੀ ਕੋਈ ਉਹ ਕਰਨਾ। ਤੁਸੀਂ ਆਪਣਾ ਕੰਮ ਕਰੋ, ਤੁਸੀਂ ਆਪਣਾ ਮੈਨੇਜਮੈਂਟ ਸਹੀ ਕਰੋ। ਜੇ ਤੁਸੀਂ ਮੈਨੇਜਮੈਂਟ ਸਹੀ ਕਰਦੇ ਆ, ਤੁਸੀਂ ਸਾਰਾ ਕੁਝ ਖਿਆਲ ਰੱਖਦੇ ਆ। ਕਈ ਟਰੱਕ ਸਟਾਪ ਹੈਗੇ ਆ ਉਹਨਾਂ ਦੇ ਵਿੱਚ ਹੋਰ ਚੀਜ਼ ਹੈਗੀ ਆ, ਉਹਨਾਂ ਦੇ ਵਿੱਚ ਅੱਜ ਕੱਲ੍ਹ ਕਾਰਡ ਵੀ ਨਹੀਂ ਹੈਗੇ।
ਜਿਹੜੇ ਤੁਸੀਂ ਆਪਣੇ ਉੱਥੇ ਸਕੈਨ ਕਰਦੇ ਆ ਪੰਪ ਤੇ, ਸਾਡੇ ਟਰੱਕ ਦੇ ਉੱਤੇ ਸਕੈਨਰ ਲੱਗਾ ਹੈਗਾ। ਜਦੋਂ ਟਰੱਕ ਉੱਥੇ ਜਾਂਦਾ ਆ ਟਰੱਕ ਸਟਾਪ ਤੇ, ਉਹ ਸਕੈਨਰ ਉਹਦੇ ਨਾਲ ਉਹ ਤੁਹਾਡਾ ਪੰਪ ਔਨ ਹੁੰਦਾ ਆ, ਠੀਕ ਹੈ ਨਾ। ਤੇ ਉਹ ਜਿਹੜਾ ਟਰੱਕ ਸਟਾਪ, ਲਵ ਟਰੱਕ ਸਟਾਪ ਦੀ ਮੈਂ ਗੱਲ ਕਰਦਾ, ਉਹਨਾਂ ਦੇ ਉੱਤੇ ਸਕੈਨਰ ਲੱਗੇ ਆ। ਸੋ ਸਕੈਨਰ ਦੇ ਨਾਲ ਤੁਹਾਡਾ ਟਰੱਕ ਸਕੈਨ ਹੋ ਕੇ ਤੁਹਾਡਾ ਤੇਲ ਪੈਂਦਾ। ਤੁਹਾਨੂੰ ਜਦੋਂ ਅਗਲੇ ਨੈਕਸਟ ਟਰੱਕ ਸਟਾਪ ਤੇ ਜਾ ਕੇ ਉਹਨੇ ਦੁਬਾਰਾ ਤੇਲ ਪਾਉਣਾ ਆ, ਜੇ ਉਹਦੇ ਚ ਡਿਸਕ੍ਰਿਪੈਂਸੀ ਆਉਂਦੀ ਆ ਤੁਹਾਡੀ ਮਾਈਲੇਜ ਤੋਂ ਬਿਨਾਂ, ਤੇ ਤੁਹਾਨੂੰ ਉਹ ਸੌਫਟਵੇਅਰ ਅਲਰਟ ਕਰ ਦਿੰਦਾ ਵੀ ਇਹ ਟਰੱਕ ਜ਼ਿਆਦਾ ਫਿਊਲ ਖਾ ਰਿਹਾ ਜਾਂ ਕੋਈ ਪ੍ਰੋਬਲਮ ਆ। ਸੋ ਆਈ ਥਿੰਕ ਯੂਜ਼ ਦ ਟੈਕਨੋਲੋਜੀ, ਠੀਕ ਹੈ ਨਾ। ਹੁਣ ਸਾਰੀ ਦੁਨੀਆ ਟੈਕਨੋਲੋਜੀ ਯੂਜ਼ ਕਰਕੇ ਤੁਹਾਨੂੰ ਥੁੱਕ ਲਾਉਣ ਦੇ, ਤੁਸੀਂ ਆਪਣੀ ਟੈਕਨੋਲੋਜੀ ਯੂਜ਼ ਕਰਕੇ ਆਪਣੇ ਆਪ ਨੂੰ ਤਾਂ ਬਚਾ ਲਓ। ਬਿਲਕੁਲ ਜੀ ਜੀ। ਅਗਲੇ ਕਾਲਰ ਨੇ ਇੰਦਰਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਹੋਸਟ ਤੇ ਦੋਸਤ ਨੂੰ ਸਾਰਿਆਂ ਨੂੰ ਬਾਈ ਗੁਰਫਤਿਹ। ਜੀ ਹਾਂਜੀ ਬਾਈ ਜੀ, ਵੈਸੇ ਤਾਂ ਕੁਐਸਚਨ ਬਾਈ ਉਹਨਾਂ ਨੇ ਕਾਫੀ, ਰਮ ਜੀ ਉਹਨਾਂ ਨੇ ਕਾਫੀ ਕੁਐਸਚਨ ਖੋਲ ਦਿੱਤੇ ਹੈਗੇ ਆ। ਤੇ ਉਹ ਬਾਈ ਜੀ ਜਿਹੜਾ ਸੀਗਾ ਵੀ ਆਪਾਂ ਵਲੰਟੀਅਰ ਲੈ ਕੇ ਜਾਂਦੇ, ਮੈਂ ਉਹਦੇ ਵੱਲ ਹੀ ਕਾਲ ਕੀਤੀ ਸੀ। ਵੈਸੇ ਤਾਂ ਵੀ ਵਲੰਟੀਅਰ ਲੈ ਕੇ ਜਾਂਦੇ ਤਾਂ ਇੰਸਪੈਕਟ ਨਹੀਂ ਕਰਦੇ, ਕਿ ਜੋ ਆਪਣੇ ਆਪ ਕੱਢਦੇ ਤਾਂ ਇੰਸਪੈਕਟ ਕਰਦੇ ਆ। ਉਹਦੇ ਵਿੱਚ ਜਿਵੇਂ ਉਹ ਵਲੰਟੀਅਰ ਲੈ ਕੇ ਗਿਆ, ਕੁਛ ਫਿਕਸਿੰਗ ਦੀ ਟਿਕਟ ਸੀਗੀ ਉਹਦੇ ਕੋਲੇ, ਉਹ ਫਿਕਸਿੰਗ ਫਿਰ ਉਹ ਰਹਿ ਜਾਂਦਾ ਕਈ ਵਾਰੀ। ਉਹ ਕਹਿੰਦੇ ਵੀ ਅਸੀਂ ਨਹੀਂ ਕਰਦੇ, ਤੇ ਉਹਨੂੰ ਫਿਰ ਉਹਨੂੰ ਕਹਿੰਦੇ ਆ ਵੀ ਕਿਤੇ ਕਿਤੇ ਇਸ ਚੀਜ਼ ਦਾ ਥੋੜਾ ਗੱਲ ਖੋਲਿਓ ਵੀ ਉਹ ਜੇ ਉਹਨੂੰ ਫਿਕਸਿੰਗ ਦੀ ਟਿਕਟ ਹੁਣ ਉਹਨੇ ਠੀਕ ਕਰਾ ਕੇ ਤਾਂ ਲਿਜਾਣਾ ਹੀ ਆ, ਉਹਨੇ ਧਵਾ ਕੇ ਵੀ ਲਿਜਾਣਾ ਉਹਨੇ, ਤੇ ਉਹ ਮਤਲਬ ਉਹਦਾ ਮਸਲਾ ਹੱਲ ਨਹੀਂ ਹੋਇਆ ਉਹਦਾ ਉੱਥੇ ਹੈਗਾ। ਬਾਕੀ ਜਿਹੜੀਆਂ ਗੱਲਾਂ ਬਾਤਾਂ ਹੋਰ ਵੀ ਰਮਨ ਜੀ ਨੇ ਕੀਤੀਆਂ, ਉਹਦਾ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਔਰ ਆਪ ਜੀ ਵੱਡਮੁੱਲੀਆਂ ਜਾਣਕਾਰੀਆਂ ਸਾਨੂੰ ਦਿੰਦੇ ਹੋ, ਉਹਦੇ ਲਈ ਧੰਨਵਾਦ। ਧੰਨਵਾਦ ਜੀ, ਥੈਂਕ ਯੂ। ਓਕੇ, ਥੈਂਕ ਯੂ। ਥੈਂਕ ਯੂ। ਰਠੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਤਿੰਨਾਂ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਕੁਐਸਚਨ ਹੈਗਾ ਰਮਨ ਭਾਜੀ ਵਾਸਤੇ ਵੀ ਜਦੋਂ ਆਪਾਂ ਬ੍ਰੋਕਰ ਕੋਲੋਂ ਲੋਡ ਬੁੱਕ ਕਰਦੇ ਆ, ਤੇ ਆਲ ਬ੍ਰੋਕਰ ਨਹੀਂ ਹੈਗੇ, ਸਮ ਬ੍ਰੋਕਰ ਹੈਗੇ ਆ ਵੀ ਜਿਹੜੇ ਨਾ ਆਪਣੇ ਡਰਾਈਵਰ ਦੀ ਇਨਫੋਰਮੇਸ਼ਨ ਮੰਗਦੇ। ਚਲੋ ਆਪਾਂ ਉਹ ਲੋਕੇਸ਼ਨ ਚੈੱਕ ਕਰਨੀ ਹੁੰਦੀ ਉਹਨਾਂ ਨੇ, ਤਾਂ ਉਹ ਤਾਂ ਠੀਕ ਹੈ, ਪਰ ਉਹ ਸਮ ਟਾਈਮ ਤੇ ਸੀਰੀਅਲ ਪ੍ਰੂਫ ਆਫ ਸੀਰੀਅਲ ਮੰਗਦੇ ਨੇ ਡਰਾਈਵਰ ਦਾ। ਇਹ ਕੀ ਲੀਗਲ ਹੈ ਕਿ ਇਲੀਗਲ ਹੈ ਜੀ? ਦੇਖੋ, ਹੁਣ ਪ੍ਰੋਬਲਮ ਇਹ ਆਉਂਦੀ ਹੈ ਕਿ ਅਸੀਂ ਬੜੀ ਵਾਰੀ ਇਹ ਚੀਜ਼ ਦੇਖਣ 'ਚ ਆਈ ਆ ਕਿ ਜਦੋਂ ਲੋਡ ਚੱਕਣ ਜਾਂਦੇ ਆ ਸਾਡੇ ਡਰਾਈਵਰ, ਸਾਡੀਆਂ ਟੀਮਾਂ ਲੋਡ ਚੱਕਣ ਜਾਂਦੀਆਂ ਉੱਥੇ, ਹੁਣ ਉਹ ਕਈ ਵਾਰੀ ਹੁੰਦਾ ਵੀ ਫੇਸ ਦੇਖਦੇ ਆ ਵੀ ਹਾਂ ਵੀ ਦੋ ਬੰਦੇ ਆ ਟਰੱਕ 'ਚ। ਉੱਥੇ ਜਿਹੜਾ ਡੌਕ ਵਾਲੇ ਬੰਦੇ ਆ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਭਾਈ ਦੋ ਬੰਦੇ ਆ, ਪਰ ਦੋਨਾਂ ਦੇ ਕੋਲ ਸੀਰੀਅਲ ਹੈਗਾ ਕਿ ਨਹੀਂ ਹੈਗਾ, ਠੀਕ ਹੈ ਨਾ। ਠੀਕ ਹੈ। ਹੁਣ ਮਤਲਬ ਰੀਜ਼ਨ ਹੈਗਾ ਫॉर them ਟੂ ਆਸਕ ਫॉर ਇਟ, ਰੀਜ਼ਨ ਹੈਗਾ ਟੂ ਸਸਪੈਕਟ, ਕਿਉਂਕਿ ਜਦੋਂ ਤੁਹਾਡੀ ਡਰਾਈਵਰ ਲਾਇਸੈਂਸ ਵਗੈਰਾ ਬਾਹਰ ਜਾਂਦਾ ਆ ਤੇ ਦੇਰ ਇਜ਼ ਅ ਇਨਫੋਰਮੇਸ਼ਨ ਕੀ ਜਿਹੜੀ ਲੀਕ ਹੁੰਦੀ ਹੈ। ਐਂਡ ਦੈਨ ਉਸ ਤੋਂ ਬਾਅਦ ਜਿਹੜੀਆਂ ਕੰਪਨੀਆਂ ਲੋਡ ਲੈਂਦੀਆਂ ਹੈਗੀਆਂ, ਜਿਹੜੇ ਬ੍ਰੋਕਰ ਹੈਗੇ ਆ, ਸੋ ਆਊਟ ਆਫ ਕੰਟਰੀ ਜਦੋਂ ਸਿਚੁਏਸ਼ਨ ਚਲੀ ਜਾਂਦੀ ਆ, ਇਹ ਸਾਰਾ ਕੁਝ ਮੈਸਅਪ ਹੋਇਆ ਪਿਆ ਆ, ਠੀਕ ਹੈ ਨਾ। ਸੋ ਇੱਥੇ ਅੱਜ ਤੱਕ ਅਸੀਂ ਕਦੀ ਨਹੀਂ ਸੀ ਦੇਖਿਆ ਕਿ ਡਰਾਈਵਰ ਲਾਇਸੈਂਸ ਦੀ ਇਨਫੋਰਮੇਸ਼ਨ ਚਾਹੁੰਦੇ ਸੀ। ਹਾਂ, ਡਰਾਈਵਰ ਦਾ ਨਾਂ, ਉਹਦਾ ਟੈਲੀਫੋਨ ਨੰਬਰ ਉਹ ਚਾਹੁੰਦੇ ਹੁੰਦੇ ਆ ਤਾਂ ਕਿ ਉਹਨਾਂ ਨੂੰ ਉਹ ਐਪ ਭੇਜ ਦਿੰਦੇ ਆ ਉਹਨਾਂ ਨੂੰ ਕਰਨਾ, ਹੈ ਨਾ। ਆਈ ਥਿੰਕ ਤੁਸੀਂ ਡਿਨਾਈ ਕਰ ਸਕਦੇ ਆ ਫਰਮ ਦੈਟ, ਡਿਪੈਂਡਿੰਗ ਕਿ ਉਹਨਾਂ ਦਾ ਰੀਜ਼ਨ ਕੀ ਆ ਮੰਗਣ ਦਾ। you ask them ਕਿ what is your written policy, ਤੁਸੀਂ ਆਪਣੀ ਰਿਟਨ ਪਾਲਿਸੀ ਭੇਜੋਗੇ ਜਿੱਥੇ ਲਿਖਿਆ ਕਿ ਤੁਹਾਨੂੰ ਇਹ ਜ਼ਰੂਰੀ ਆ ਲੈਣਾ, ਕਿ ਯੂ ਜਸਟ ਆਸਕਿੰਗ ਮੀ, ਨਾਟ ਆਸਕਿੰਗ ਐਵਰੀਵਨ, ਠੀਕ ਹੈ ਨਾ। ਸੋ ਯੂ ਕੈਨ ਮੇਰੀ ਉਹਨਾਂ ਨਾਲ ਹੋਈ ਹੈ ਜੀ, ਪਾਲਿਸੀ ਭੇਜੋ। ਹਾਂਜੀ, ਉਹ ਕਹਿੰਦੇ ਵੀ ਤੁਹਾਡਾ ਡਰਾਈਵਰ ਪਾਲਿਸੀ ਦੇ ਵਿੱਚ ਨਹੀਂ ਹੈਗਾ ਜੀ। ਹਾਂਜੀ, ਉਹ ਕਿਹੜੀ ਪਾਲਿਸੀ ਦੇ ਵਿੱਚ ਜੀ? ਇੰਸ਼ੋਰੈਂਸ ਪਾਲਿਸੀ 'ਚ। ਫਿਰ then that's a valid reason, that is very valid reason। ਹੁਣ ਜੇ ਬ੍ਰੋਕਰ ਨੂੰ ਇਹ ਪਤਾ ਲੱਗੇ ਵੀ ਜਿਹੜਾ ਟਰੱਕ ਦਾ ਡਰਾਈਵਰ ਉਹਦਾ ਲੋਡ ਲੈ ਕੇ ਚੱਲਿਆ, ਕਿਉਂਕਿ ਜੇ ਉਹਦੇ ਕੋਲੋਂ ਲੋਡ ਖਰਾਬ ਹੋ ਗਿਆ, ਇੰਸ਼ੋਰੈਂਸ ਉਹਦਾ ਕਵਰ ਨਹੀਂ ਕਰਨਾ। So he has all valid reason to not to give that load, ਠੀਕ ਹੈ ਜੀ। ਕਿਉਂਕਿ ਇਹ ਜਿਹੜੀਆਂ ਸਿਚੁਏਸ਼ਨ ਆ ਨਾ, ਇਹ ਅਸੀਂ ਕ੍ਰੀਏਟ ਕੀਤੀਆਂ ਆ, ਅਸੀਂ ਉਹ ਕ੍ਰੀਏਟ ਕੀਤੀਆਂ ਆ। ਜਦੋਂ ਲੋਡ ਲੈਣ ਭੇਜੀਦਾ, ਚੱਕਣ ਭੇਜੀਦਾ, ਅੱਗੇ ਹੁੰਦਾ ਸੀ ਜਿਹੜਾ ਮਰਜ਼ੀ ਟਰੱਕ ਆ, ਜਿਹੜਾ ਮਰਜ਼ੀ ਟ੍ਰੇਲਰ ਲੋਡ ਚੱਕ। ਹੁਣ ਅਗਲੇ ਦੇਖਦੇ ਆ ਤੁਹਾਡੇ ਟਰੱਕ ਤੇ ਉਹ ਸਾਈਨ ਲੱਗੇ ਆ, ਤੁਹਾਡਾ DOT ਨੰਬਰ ਉਹੀ ਆ, ਟ੍ਰੇਲਰ ਤੇ ਕੀ ਸਾਈਨ ਲੱਗੇ ਆ। ਇੰਨੀ ਇਨਵੈਸਟੀਗੇਸ਼ਨ ਕਿਉਂ ਹੁੰਦੀ ਆ? ਕਿਉਂਕਿ ਲੋਡ ਇੰਨੇ ਚੋਰੀ ਹੁੰਦੇ ਆ, ਖਰਾਬ ਹੁੰਦੇ ਆ। ਆਹ ਤਾਂ ਹੁਣ ਮੈਂ ਅੱਜ ਤੁਹਾਡੇ ਕੋਲੋਂ ਨਵਾਂ ਸੁਣ ਲਿਆ ਕਿ ਉਹ ਇਹ ਵੀ ਚੈੱਕ ਕਰਦੇ ਕਿ ਤੁਹਾਡਾ ਡਰਾਈਵਰ ਜਿਹੜਾ ਇੰਸ਼ੋਰੈਂਸ ਤੇ ਕਵਰਡ ਆ ਕਿ ਨਹੀਂ ਕਵਰਡ ਆ। ਇਟਸ ਵੈਰੀ ਇੰਟਰਸਟਿੰਗ ਐਂਡ ਵੈਰੀ ਅਲਾਰਮਿੰਗ ਹੈਗਾ ਕਿ ਇੱਥੋਂ ਤੱਕ ਇਨਵੈਸਟੀਗੇਸ਼ਨ ਜਿਹੜੀ ਚੱਲਦੀ ਆ। ਐਂਡ ਬਟ ਆਈ ਡੋਂਟ ਬਲੇਮ them, ਕਿਉਂਕਿ ਕੰਮ ਹੋਇਆ ਨੈਚੁਰਲੀ, ਕਿਉਂਕਿ ਕਲੇਮ ਹੀ ਇੰਨੇ ਹੁੰਦੇ ਆ ਜਿਹੜੇ ਅਨਰਿਪੋਰਟਡ ਡਰਾਈਵਰਸ ਦੇ,
ਜਾਂ ਤੇ ਉਹ- ਪਾਲਿਸੀ 'ਚ ਹੈ ਹੀ ਨਹੀਂ ਹੈ ਤੇ ਉਹਨਾਂ ਨੂੰ ਪਤਾ ਵੀ ਜਦੋਂ ਕਲੇਮ ਹੋਇਆ ਇੰਸ਼ੋਰੈਂਸ ਨੇ ਨਾ ਕਰ ਦੇਣੀ ਆ ਤੇ ਅਨਰਿਪੋਰਟਡ ਡਰਾਈਵਰ ਤੇ ਵਿਦਆਊਟ ਡਰਗ ਟੈਸਟ ਡਰਾਈਵਰ ਨੂੰ ਲੋਡ ਤੇ ਭੇਜਣਾ, that is one of the biggest problem right now। ਬਹੁਤ ਵੱਡਾ ਇਸ਼ੂ ਚੱਲ ਰਿਹਾ। ਪੈਰ ਤੇ ਕੁਹਾੜੀ ਮਾਰਨ ਵਾਲੀ ਗੱਲ ਨਹੀਂ, ਕੁਹਾੜੀ ਚਾਪ ਵੱਜਣ ਵਾਲੀ ਗੱਲ ਹੋ ਜਾਂਦੀ ਹੈ ਤਾਂ। ਹਾਂਜੀ, ਉਹ ਨਹੀਂ, 2-3 ਕੁਹਾੜੀਆਂ ਇੱਧਰ ਉੱਧਰ ਸਿਰ 'ਚ ਵੀ ਵੱਜਦੀਆਂ ਆਣ ਕੇ, ਫਿਰ ਉਹ ਨਹੀਂ ਏਦਾਂ ਇਕੱਲਾ ਨਹੀਂ ਕੰਮ ਹੁੰਦਾ। ਬਲਵੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭਾਜੀ। ਸਾਰਿਆਂ ਨੂੰ ਮੈਂ ਸਿਰਫ ਇਹ ਦੱਸਣਾ ਹੈ, ਜਿਹੜੇ ਭਾਜੀ ਪੁੱਛ ਰਹੇ ਸੀ ਵਲੰਟੀਅਰ ਇੰਸਪੈਕਸ਼ਨ ਦਾ, ਉਹ ਸਾਡੇ ਸੈਕਰਾਮੈਂਟੋ ਐਂਟੀਲੋਪ ਸਕੇਲ ਪੈਂਦੀਆਂ ਦੋ ਪਾਸੇ। ਅੱਛਾ ਜੀ। ਉਹ ਤੇ ਉੱਥੋਂ ਕਰਾ ਸਕਦੇ ਆ ਇੰਸਪੈਕਸ਼ਨ, ਜਿਹਨੇ ਵੀ ਕਿਸੇ ਨੇ ਕਰਾਉਣੀ ਹੋਵੇ, ਜਿੱਦਾਂ ਉਹ ਕਰ ਦਿੰਦੇ ਆ। ਤੇ ਦੂਜਾ ਹੈਗਾ ਕਡੇਲੀਆ, ਜਦੋਂ ਫੇਰ ਫੀਲਡ ਨਹੀਂ ਜਾਂਦੇ, ਉਹਨੂੰ ਕਡੇਲੀਆ ਸਕੇਲ ਉਹ ਵੀ ਕਰਦੇ ਆ, ਨਹੀਂ ਦੇ ਜਿੱਦਾਂ ਤੁਸੀਂ ਆ ਕੇ ਪੁੱਲ ਕਰਕੇ ਕਰਾ ਸਕਦੇ। ਠੀਕ ਹੈ। ਕਰਨੇਲੀਆ ਦੇ ਵਿੱਚ ਤੇ ਕੋਰਡੇਲੀਆ ਕੋਰਡੇਲੀਆ ਕਡੇਲੀਆ ਤੇ ਐਂਟੀਲੋਪ ਦੇ ਵਿੱਚ ਈਸਟ ਵੈਸਟ ਦੋਨੇ ਪਾਸੇ ਤੁਸੀਂ ਜਾ ਕੇ ਤਾਂ ਐਵਰੀ ਵੈਂਸਡੇ। ਠੀਕ ਹੈ ਜੀ, ਧੰਨਵਾਦ ਜੀ, ਬਹੁਤ ਬਹੁਤ ਮਿਹਰਬਾਨੀ ਵੀਰ ਜੀ। ਪਰ ਹੁਣ ਇਹ ਨਾ ਕਰਿਓ ਵੀ ਸਾਰੇ ਉੱਥੇ ਪਹੁੰਚ ਜਾਓ ਤੇ ਉਹ ਉਹਨਾਂ ਦਾ ਵੀ ਕੰਮ ਆਉਂਦਾ ਜੀ। ਪਰ ਦੇਖੋ ਇਹੀ ਫਾਇਦਾ ਆ ਆਪਣੇ ਜਿਹੜੇ ਸ਼ੋਅ ਦਾ, ਇਸ ਦਾ ਪਤਾ ਲੱਗ ਜਾਂਦਾ। ਪਤਾ ਲੱਗਦਾ, ਨਹੀਂ ਤਾਂ ਕਿਸੇ ਨੂੰ ਕੀ ਪਤਾ। ਸੋ ਬਹੁਤ ਵਾਰ ਮਜ਼ਾਕ 'ਚ ਕੋਈ ਕਿਸੇ ਨੂੰ ਗਲਤ ਜਗ੍ਹਾ ਭੇਜ ਦਿੰਦਾ ਹਨਾ। ਸੋ ਇਹ ਦੇਖੋ ਐਨ ਬਿਲਕੁਲ ਪਲੇਟਫਾਰਮ ਤੇ ਤੁਹਾਨੂੰ ਇਨਫੋਰਮੇਸ਼ਨ ਮਿਲ ਰਹੀ ਹੈਗੀ। ਜੀ ਥੈਂਕ ਯੂ ਬਲਬੀਰ ਜੀ, ਮਿਹਰਬਾਨੀ। ਥੈਂਕ ਯੂ ਭਾਈ, ਸਤਿ ਸ਼੍ਰੀ ਅਕਾਲ ਜੀ। ਤੇ ਸਮਾਂ ਸਮਾਪਤ ਹੈ ਤੇ ਪ੍ਰੋਗਰਾਮ ਦਾ, ਤੇ ਬੜੀ ਮਿਹਰਬਾਨੀ ਰਮਨ ਜੀ, ਤੇ ਸ਼ੁਕਰੀਆ। ਬਿਲਕੁਲ ਦਰਸ਼ਨ, ਮੈਂ ਅੱਜ ਪੂਰਾ ਜਿਹੜਾ ਸ਼ੋਅ ਆ ਅੱਜ ਸੈਕਰਾਮੈਂਟੋ 에ਅਰਪੋਰਟ ਤੋਂ ਕੀਤਾ ਹੈ। ਅੱਛਾ, ਜਹਾਜ਼ ਦੇ ਵਿੱਚੋਂ ਹੀ ਕਰਤਾ ਹੈ? ਨਹੀਂ, ਸੈਕਰਾਮੈਂਟੋ 에ਅਰਪੋਰਟ ਤੇ ਆ ਅੱਜ। ਅਸੀਂ ਜਾ ਰਹੇ ਡੈਲਸ ਨੂੰ। ਸਾਡੇ ਸਾਰੇ ਜਿਹੜੇ ਫਰੈਂਡਸ ਆ, ਜਿਹੜੇ ਫਸਟ ਗ੍ਰੇਡ ਤੋਂ ਲੈ ਕੇ ਜਾਂ ਕਿੰਡਰਗਾਰਟਨ ਤੋਂ ਲੈ ਕੇ 10ਵੀਂ ਤੱਕ ਇੱਥੇ ਪੜ੍ਹੇ ਆ, ਮੋਟੀਏ ਯਾਰ ਚੱਲੇ ਆ ਮਤਲਬ। ਸਾਲ ਦੇ ਵਿੱਚ ਇੱਕ ਵਾਰੀ ਸਾਰੇ ਇਕੱਠੇ ਹੋਈਦਾ, ਸਾਰੇ ਨਾਰਥ ਅਮਰੀਕਾ 'ਚ। ਅੱਛਾ, ਸਾਰੇ ਹਾਂਜੀ, ਇਕੱਠੇ ਹੁੰਦੇ ਆ ਇੱਕ ਵਾਰੀ। ਯੂਨੀਅਨ ਹੋ ਰਹੀ ਆ ਫਿਰ ਤੁਹਾਡੀ, ਤੇ ਹਾਂਜੀ ਇੰਜੋਏ ਕਰੋ ਜੀ। ਹੋ ਰਹੀ ਜੀ। ਮਿਹਰਬਾਨੀ ਜੀ, ਠੀਕ ਹੈ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਫਿਰ ਜਾਂਦੇ ਇੱਕ ਵਾਰੀ ਫੇਰ ਦੱਸਦੀ ਜਾਈਏ ਕਿ ਪੰਜਾਬੀ ਰੇਡੀਓ USA ਦਾ ਰੈਫਲ ਚੱਲ ਰਿਹਾ ਹੈਗਾ। ਡਰਾ ਲੱਗਾ ਨਿਕਲਣ ਬਸ। ਜੀ ਅੱਜ ਡਰਾ ਨਿਕਲਣਾ ਹੈ। ਕਾਲੇ ਪਏ ਆ, ਪਰਚੀਆਂ ਟੱਪਣ ਡੀ ਹੈ। ਹਾਂਜੀ, ਤੇ ਦੂਜਾ ਡਰਾ ਨਿਕਲਣਾ ਹੈ। ਤੇ ਹਜੇ ਵੀ ਜਿਨ੍ਹਾਂ ਨੇ 1170 AM 1170 AM ਕੈਲੀਫੋਰਨੀਆ ਦੇ ਬੇ ਏਰੀਆ ਦਾ ਸਭ ਤੋਂ ਵੱਡਾ ਰੇਡੀਓ ਸਟੇਸ਼ਨ ਆ, 50,000 ਵਾਟ ਦਾ। ਤੇ ਕਿਸਮਤ ਨਾਲ ਉਹ ਪੰਜਾਬੀਆਂ ਦੇ ਕੋਲ ਆ, ਤੇ ਜਿਹਦੇ ਤੇ ਤੁਸੀਂ ਸਾਰੇ ਪ੍ਰੋਗਰਾਮ ਸੁਣਦੇ ਆ। ਸੋ ਜਿੱਥੇ ਵੀ ਤੁਸੀਂ 1170 AM ਨੂੰ ਸੁਣ ਰਹੇ ਆ, ਸਿਰਫ ਤੁਸੀਂ ਕਾਲ ਕਰਕੇ ਆਪਣਾ ਨਾਮ ਦੱਸਣਾ ਤੇ ਸ਼ਹਿਰ ਦੱਸਣਾ, ਕਿਹੜੇ ਸ਼ਹਿਰ 'ਚ ਸੁਣ ਰਹੇ ਆ, ਤੇ ਰੈਫਲ ਦੇ ਵਿੱਚ ਤੁਹਾਡਾ ਨਾਂ ਪਾਇਆ ਜਾਊਗਾ। ਪਿਛਲੇ ਹਫਤੇ ਵੀ ਇੱਕ ਰੈਫਲ ਕੱਢੇ ਗਏ ਸੀ, ਤੇ ਅੱਜ ਵੀ ਕੱਢੇ ਜਾਣੇ ਆ, ਮੇਬੀ ਅਗਲੇ ਵੀਕ ਵੀ। ਤੇ ਉਹ ਤੋਂ ਬਾਅਦ ਫਿਰ ਆਪਾਂ ਬਾਕੀ ਸਟੇਸ਼ਨਾਂ ਦਾ ਵੀ ਇੱਦਾਂ ਕਰਾਂਗੇ, ਤੇ ਫਿਰ ਇੱਕ ਬਹੁਤ ਵੱਡਾ ਗ੍ਰੈਂਡ ਪ੍ਰਾਈਜ਼ ਜਿਹੜੇ ਆ ਉਹ ਕੱਢਿਆ ਜਾਊਗਾ ਜੀ। ਬਿਲਕੁਲ। ਸੋ ਅਖੀਰਲੇ ਤੁਹਾਡੇ ਕੋਲ ਅੱਧਾ ਘੰਟਾ ਹੈਗਾ ਆ, 10:30 ਵਜੇ ਤੱਕ ਜਿਹੜਾ ਨਾਂ ਲਿਖਾ ਗਿਆ, ਤੇ ਉਹਦੇ ਵਿੱਚ ਫਿਰ ਆਪਾਂ ਤੁਹਾਨੂੰ ਜਿਹੜਾ ਉਹ ਐਡ ਕਰ ਦਾਂਗੇ, ਪਰਚੀਆਂ ਜਿਹੜੀਆਂ ਤੁਹਾਡੀਆਂ ਪਾ ਦੇਵਾਂਗੇ, ਤੇ ਫਿਰ ਜਿਹੜੇ ਨਾਮ ਆ ਉਸ ਦੇ ਵਿੱਚੋਂ ਕੱਢੇ ਜਾਣੇ ਆ। ਸੋ ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਆ 408 272 5200। ਤੁਸੀਂ 1170 AM ਨੂੰ ਕਿਹੜੀ ਜਗ੍ਹਾ ਤੇ ਸੁਣ ਰਹੇ ਹੋ, ਤੁਸੀਂ ਆਪਣਾ ਨਾਮ ਦੱਸਣਾ, ਫੋਨ ਨੰਬਰ ਦੱਸਣਾ, ਤੇ ਉਹ ਇਲਾਕਾ ਦੱਸਣਾ ਆ ਜਿੱਥੇ ਤੁਸੀਂ ਸੁਣ ਰਹੇ ਆ, ਜਾਂ ਜਿੱਥੇ ਤੁਸੀਂ ਰਹਿੰਦੇ ਆ ਜਾਂ ਸੁਣਦੇ ਆ। ਘਰੇ ਰੇਡੀਓ ਸੈੱਟ ਤੇ ਸੁਣ ਰਹੇ ਆ, ਤੇ ਚਾਹੇ ਤੁਸੀਂ ਗੱਡੀ 'ਚ ਸੁਣ ਰਹੇ ਆ, ਟਰੱਕ 'ਚ ਸੁਣ ਰਹੇ ਆ, 1170 AM ਤੇ ਟਿਊਨ ਕਰਕੇ ਤਾਂ ਉਹ ਦੱਸਿਓ ਜ਼ਰੂਰ। ਤੇ ਨੰਬਰ ਹੈ 408 272 5200 408 272 5200 ਦੇ ਉੱਤੇ ਕਾਲ ਕਰਕੇ। ਤੇ ਮੈਂ ਵੇਖ ਰਿਹਾ ਵੀ ਸਾਰੀਆਂ ਲਾਈਨਾਂ ਭਰ ਗਈਆਂ, ਬਸ ਹੋਲਡ ਤੇ ਤੁਹਾਨੂੰ ਅਸੀਂ ਪਾ ਦੇਣਾ, ਤੇ ਨਾਂ ਜਿਹੜੇ ਆ ਤੁਹਾਡੇ ਫਿਰ ਅਸੀਂ ਲਿਖ ਲੈਣੇ ਆ। ਅਖੀਰਲੇ ਕੁਝ ਮਿੰਟ ਬਚੇ ਨੇ ਡਰਾ ਦੇ ਵਿੱਚ ਆਪਣਾ ਨਾਮ ਜਿਹੜਾ ਉਹ ਸ਼ਾਮਲ ਕਰਵਾਉਣ ਦੇ ਲਈ, ਤੇ ਬਸ ਆਜੋ ਜੀ, ਤੇ ਕਰਦੇ ਆ ਜੀ ਫਿਰ ਤੁਹਾਡੇ ਨਾਲ ਗੱਲਾਂ ਬਾਤਾਂ, ਤੁਹਾਡੀ ਇਨਫੋਰਮੇਸ਼ਨ ਜਿਹੜੀ ਨੋਟ ਕਰਦੇ ਆ, ਫਿਰ ਡਰਾ ਦੇ ਵਿੱਚ ਤੁਹਾਡੀ ਪਰਚੀ ਜਿਹੜੀ ਉਹ ਐਡ ਕੀਤੀ ਜਾਵੇਗੀ। ਤੇ ਹਰਜੋਤ ਸਿੰਘ ਜੀ ਲਈਏ ਜੀ ਫਿਰ ਹੁਣ ਆਪਾਂ ਇਜਾਜ਼ਤ। ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।